ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਪ੍ਰਵੀਨ ਜੀ, ਦੱਸਣਗੇ ਉੱਥੇ ਕੀ ਕੁਝ ਹੋ ਰਿਹਾ, ਖਬਰਾਂ ਦੀਆਂ ਸੁਰਖੀਆਂ ਆ ਉਹ ਕੀ ਕਹਿੰਦੀਆਂ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ 4082722500, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਕ੍ਰਿਸ਼ਨ ਧਨੋਤਾ ਜੀ ਜੋ ਬਸੇਰੀ, GN ਲੂਬ ਐਂਡ ਟਰੱਕ ਵਾਸ਼ ਤੇ ਆਇਲ ਚੇਂਜ ਵੀ ਕਰਦੇ ਨੇ, 에ਅਰ ਬ੍ਰੇਕ ਦਾ ਕੰਮ ਕਰਦੇ ਨੇ, ਨਵੇਂ ਤੇ ਪੁਰਾਣੇ ਟਾਇਰ ਹੁੰਦੇ ਨੇ। ਸੈਂਟਾਨੇਲਾ ਤੇ ਮਟੇਰਾ 'ਚ 2 ਇਹਨਾਂ ਦੀਆਂ ਲੋਕੇਸ਼ਨਾਂ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਤਾ ਜੀ ਨੂੰ 2092770113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਜੀ, ਇਹਨਾਂ ਤੋਂ ਟਰੱਕ ਦਾ ਲਾਇਸੈਂਸ ਲੈ ਸਕਦੇ ਹੋ। 5593744541। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪ੍ਰਵੀਨ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਜੀ ਪ੍ਰਵੀਨ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹੈਗੇ ਆ ਜਿਹੜਾ ਬੰਬ ਧਮਾਕਾ ਹੋਇਆ ਆ ਕੇਂਦਰੀ ਮੰਤਰੀਆਂ ਵੱਲੋਂ ਉਸ ਥਾਂ ਦਾ ਦੌਰਾ। ਹਾਂਜੀ ਬਿਲਕੁਲ, ਕੇਂਦਰੀ ਮੰਤਰੀਆਂ ਨੇ ਅੱਜ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ ਤੇ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਅਮਲਾ ਫੈਲਾ, ਆਮ ਤੌਰ ਤੇ ਕੇਂਦਰੀ ਮੰਤਰੀਆਂ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਵੱਡਾ ਅਮਲਾ ਫੈਲਾ ਹੁੰਦਾ, ਤੇ ਇਹ ਸਾਰੇ ਉੱਥੇ ਇਹਨਾਂ ਨੇ ਸਾਰਾ ਦੌਰਾ ਕੀਤਾ। ਤੇ ਇਹਨਾਂ ਦੇ ਨਾਲ ਜਿਹੜੇ ਸੀਗੇ ਕਿਰਨ ਰਿਜੀਜੂ ਜਿਹੜੇ ਕੇਂਦਰੀ ਮੰਤਰੀ ਨੇ ਉਹ ਸੀਗੇ, ਨਾਲ ਸੋਮ ਪ੍ਰਕਾਸ਼ ਸੀਗੇ ਜਿਹੜੇ ਕੇਂਦਰੀ ਰਾਜ ਮੰਤਰੀ ਨੇ, ਚੇਅਰਮੈਨ ਐਸੀ ਕਮਿਸ਼ਨ ਦੇ ਵਿਜੇ ਸਾਂਪਲਾ, ਇਹਨਾਂ ਨੇ ਦੌਰਾ ਕੀਤਾ। ਤੇ ਇਹਨਾਂ ਦੇ ਨਾਲ ਸੂਬਾ ਜਨਰਲ ਸਕੱਤਰ ਭਾਜਪਾ ਦੇ, ਸ਼ਾਇਦ ਉਹਨਾਂ ਦਾ ਨਾਮ ਹੈ ਜੀਵਨ ਗੁਪਤਾ, ਅਨਿਲ ਸਰੀਨ ਸੀਗੇ ਸੂਬੇ ਦੇ ਬੁਲਾਰੇ ਨੇ, ਹੋਰ ਬੜੇ ਲੋਕ ਸੀਗੇ। ਪਰ ਸਵਾਲ ਇੱਕ ਇਹ ਪੈਦਾ ਹੁੰਦਾ ਹੈ ਕਿ ਕੇਂਦਰੀ ਮੰਤਰੀ ਆਉਣ, ਪੰਜਾਬ ਦੇ ਵਿੱਚ ਆਉਣ, ਪੰਜਾਬ ਇਸ ਦੇਸ਼ ਦਾ ਹਿੱਸਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਇਸ ਵੇਲੇ ਜੋ ਸਰਗਰਮੀਆਂ ਭਾਜਪਾ ਵੱਲੋਂ ਦਿਖਾਈਆਂ ਜਾ ਰਹੀਆਂ ਨੇ, ਤਾਂ ਉਹਦੀ ਜਿਹੜੀ ਥਿਊਰੀ ਨਿਕਲ ਕੇ ਆ ਰਹੀ ਹੈ ਉਹ ਹੈ ਕਿ ਓਵਰ ਇੰਟਰਸਟ ਕਿਉਂ? ਕਿਉਂਕਿ ਬੰਬ ਧਮਾਕਾ ਤਾਂ ਮੌੜ ਵਿੱਚ ਵੀ ਹੋਇਆ ਸੀਗਾ, ਚੋਣਾਂ ਦੇ ਬਿਲਕੁਲ ਨੇੜੇ ਹੋਇਆ ਸੀ। ਉਹਦੇ ਵਿੱਚ ਕਾਂਗਰਸ ਦਾ ਇੱਕ ਮੰਤਰੀ, ਸਾਬਕਾ ਮੰਤਰੀ ਕਹਿ ਲਓ, ਹਰਮਿੰਦਰ ਜੱਸੀ, ਉਹਦੀ ਰੈਲੀ ਸੀ, ਉਹ ਧਮਾਕਾ ਹੁੰਦਾ, ਜਾਂਚ ਹੁੰਦੀ ਹੈ, ਰਣਬੀਰ ਖੱਟੜਾ ਨੂੰ ਲਾਹਣਤਾਂ ਪੈਂਦੀਆਂ ਨੇ, ਝਾੜਾਂ ਪੈਂਦੀਆਂ ਨੇ, ਫਿਰ ਹਾਈ ਕੋਰਟ ਵਾਲੀ SIT ਜਾਂਚ ਕਰਦੀ ਹੈ। ਹਾਈ ਕੋਰਟ ਵਾਲੀ SIT ਇਸ ਸਿੱਟੇ ਤੇ ਪਹੁੰਚਦੀ ਹੈ ਵੀ ਇਹ ਜਿਹੜੇ ਤੰਦ ਆ ਇਹ ਡੇਰਾ ਸਿਰਸਾ ਨਾਲ ਜੁੜਦੇ ਆ, ਪਰ ਉਹ ਜਾਂਚ ਉੱਥੇ ਦੀ ਉੱਥੇ ਖੜੀ ਹੈ ਹਾਲੇ ਤੱਕ। ਉਸ ਮਸਲੇ ਦੇ ਵਿੱਚ ਭਾਜਪਾ ਦੀ ਇੱਕ ਅੱਧੀ ਟਿੱਪਣੀ ਮਸਾਂ ਆਈ ਹੋਊਗੀ, ਬੜੀ ਔਖ ਨਾਲ ਆਈ ਆ। ਪਰ ਇੱਥੇ ਜਿਉਂ ਹੀ ਧਮਾਕਾ ਹੁੰਦਾ ਤਾਂ ਭਾਜਪਾ ਦੇ ਜਿਹੜੇ ਇੱਥੋਂ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹ ਐਕਟਿਵ ਹੋ ਜਾਂਦੇ ਨੇ। ਇਸ ਤੋਂ ਇਲਾਵਾ ਜਿਹੜੇ ਜੀਵਨ ਗੁਪਤਾ ਜੀ ਦਾ ਮੈਂ ਨਾਮ ਲਿਆ, ਇਹ ਬੜੇ ਐਕਟਿਵ ਨੇ, ਮੀਡੀਆ ਅਦਾਰਿਆਂ 'ਚ ਬਾਈਟਾਂ ਆਉਂਦੀਆਂ ਨੇ, ਅਮਿਤ ਸ਼ਾਹ ਐਕਟਿਵ ਹੋ ਜਾਂਦੇ ਨੇ। ਸੋ ਇਹ ਜਿਹੜੀਆਂ ਇੱਥੇ ਸਰਗਰਮੀਆਂ ਦਿਖਾਈਆਂ ਜਾ ਰਹੀਆਂ, ਤਾਂ ਇਹਨਾਂ ਨੂੰ ਚੀਜ਼ਾਂ ਨੂੰ ਡਾਈਜੈਸਟ ਕਰਨਾ ਜਿਹੜੇ ਪੋਲੀਟੀਕਲ ਐਨਾਲਿਸਟ ਨੇ ਜਾਂ ਹੋਰ ਐਨਾਲਿਸਟ ਨੇ, ਉਹਨਾਂ ਦੀ ਥਿਊਰੀ ਨਿਕਲ ਕੇ ਆਉਂਦੀ ਹੈ ਕਿ ਇਹ ਓਵਰ ਇੰਟਰਸਟਿੰਗ ਕਿਉਂ? ਕਿਉਂਕਿ ਧਮਾਕਾ ਤਾਂ ਪਹਿਲਾਂ ਵੀ ਹੋਇਆ, ਹੋਰ ਪੰਜਾਬ ਦੇ ਵਿੱਚ ਬੜੀਆਂ ਅਣਸਖਾਵੀਆਂ ਘਟਨਾ ਵਾਪਰੀਆਂ ਜਿਹੜੀਆਂ ਲੋਕਾਂ ਨੂੰ ਬੜੀਆਂ ਔਖੀਆਂ ਡਾਈਜੈਸਟ ਹੋਈਆਂ ਜਾਂ ਲੋਕਾਂ ਨੂੰ ਬੜੀਆਂ ਔਖੀਆਂ ਪਚੀਆਂ ਬਾਅਦ ਦੇ ਵਿੱਚ। ਪਰ ਇੱਥੇ ਇੰਨੀਆਂ ਸਰਗਰਮੀਆਂ ਕਿਉਂ? ਔਰ ਖਾਸ ਕਰਕੇ ਨਵਜੋਤ ਸਿੱਧੂ ਤੇ ਨਿਸ਼ਾਨਾ ਲਾਇਆ ਜਾਂਦਾ ਹੈ, ਇਹਦੇ ਵਿੱਚੋਂ ਪੋਲਿਟਿਕਸ ਕੱਢੀ ਜਾਂਦੀ ਹੈ ਕਿ ਨਵਜੋਤ ਸਿੱਧੂ ਦੇ ਪਾਕਿਸਤਾਨ ਨਾਲ ਤੰਦ ਜੁੜਦੇ ਨੇ। ਫਿਰ ਨਵਜੋਤ ਸਿੱਧੂ ਵੀ ਬੈਕਫਾਇਰ ਕਰਦੇ ਨੇ, ਉਹ ਕਹਿੰਦੇ ਕਿ ਜੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਪੰਜਾਬ ਦੇ ਇੱਕ ਵੋਟ ਬੈਂਕ ਨੂੰ ਸੰਨ ਲਾਉਣ ਲਈ ਕੀਤੀਆਂ ਜਾਂਦੀਆਂ ਨੇ। ਸੋ ਗੋਲਬੰਦੀ, ਕਤਾਰਬੰਦੀ, ਪੋਲਰਾਈਜੇਸ਼ਨ, ਕਿਉਂਕਿ ਜਦੋਂ ਕੋਈ ਧਮਾਕਾ ਹੁੰਦਾ ਤਾਂ ਉਹਦਾ ਜਿਹੜਾ ਸਿੱਟਾ ਉਹ ਇਹ ਹੈ ਕਿ ਲੋਕਾਂ ਦੇ ਵਿੱਚ ਖੌਫ ਪੈਦਾ ਹੋਏ। ਔਰ ਜਿਹੜੀਆਂ ਪਿਛਲੇ ਦਿਨਾਂ ਤੋਂ ਘਟਨਾਵਾਂ ਵਾਪਰੀਆਂ, ਖਾਸ ਕਰਕੇ ਬੇਅਦਬੀ ਦੀਆਂ ਘਟਨਾਵਾਂ, ਉਸ ਤੋਂ ਬਾਅਦ ਕਪੂਰਥਲਾ ਦੇ ਵਿੱਚ ਹੁੰਦਾ ਹੈ, ਉਹਦੇ ਉੱਥੇ ਬੰਦੇ ਦਾ ਕਤਲ ਹੋ ਜਾਂਦਾ ਹੈ, ਉਹ ਵੀ ਖਬਰ ਆਪਾਂ ਕਰਨੀ ਹੈ ਹਾਲੇ। ਤਾਂ ਇਹਨਾਂ ਚੀਜ਼ਾਂ ਨੂੰ ਜੋੜ ਕੇ ਦੇਖਿਆ ਜਾਂਦਾ ਕਿ ਖਾਸ ਭਾਈਚਾਰੇ ਦੇ ਵਿੱਚ, ਪੰਜਾਬ ਦੇ ਵਿੱਚ ਇਹ ਮੈਸੇਜ, ਇਹ ਨੈਰੇਟਿਵ ਬਿਲਡ ਕੀਤਾ ਜਾ ਸਕੇ ਕਿ ਇਸ ਵੇਲੇ ਉਹ ਸੇਫ ਨਹੀਂ ਹੈ। ਇਹ ਤੁਸੀਂ ਦੇਖੋ ਲੁਧਿਆਣੇ ਦੇ ਵਿੱਚ ਧਮਾਕਾ ਹੋਇਆ, ਜਿੱਥੇ ਬਹੁ ਗਿਣਤੀ ਹਿੰਦੂ ਤਾਲੁਕਾਤ ਨਾਲ ਰੱਖਦੀ ਵਸੋਂ ਆ, ਉੱਥੇ ਜੇ ਇਹੋ ਜਿਹੀ ਚੀਜ਼ ਵਾਪਰੀ ਜਿਹਦੇ ਨਾਲ ਜਨਤਾ ਦੇ ਵਿੱਚ ਖੌਫ ਆ, ਤਾਂ ਮੇਰੇ ਖਿਆਲ ਦੇ ਨਾਲ ਭਾਜਪਾ ਦਾ ਐਕਟਿਵ ਹੋਣਾ ਕਿਤੇ ਨਾ ਕਿਤੇ ਪੋਲਰਾਈਜੇਸ਼ਨ ਔਰ ਹੋਰ ਚੀਜ਼ਾਂ ਦੇ ਵੱਲ ਇਸ਼ਾਰਾ ਜ਼ਰੂਰ ਕਰੇਗਾ। ਔਰ ਇਹਦੇ ਨਾਲ ਲੱਗਦੀ ਇੱਕ ਬ੍ਰੇਕਿੰਗ ਖਬਰ ਹੁਣੇ ਜਿਹੜੀ ਅਪਡੇਟ ਹੋਈ ਹੈ ਇਸ ਮਾਮਲੇ ਦੇ ਵਿੱਚ,
ਉਹ ਸਾਂਝੀ ਕਰਦੇ ਨੇ ਆਪਣੇ ਸਰੋਤਿਆਂ ਦੇ ਨਾਲ। ਦਰਅਸਲ ਇਹਦੇ ਜਿਹੜੇ ਤਾਰ ਜੁੜ ਰਹੇ ਆ ਉਹ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨਾਲ ਜੁੜ ਰਹੇ ਆ। ਦੱਸਿਆ ਜਾ ਰਿਹਾ ਕਿ ਜਿਹੜਾ ਮ੍ਰਿਤਕ ਹੈ ਉਹ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਹੈ। ਉਹ ਡਿਸਮਿਸ ਚੱਲ ਰਿਹਾ ਸੀ। ਉਹ ਤੇ ਮਾਛੀਵਾੜਾ ਦੇ ਵਿੱਚ ਇੱਕ ਮਾਮਲਾ ਵੀ ਦਰਜ ਸੀ। ਲੁਧਿਆਣਾ ਦੀ ਇੱਕ ਅਦਾਲਤ ਦੇ ਵਿੱਚ ਉਹ ਆਉਂਦਾ ਹੈ। ਉੱਥੇ ਉਹ ਜਦੋਂ ਵਾਸ਼ਰੂਮ ਦੇ ਵਿੱਚ ਜਾਂਦਾ ਤਾਂ ਉੱਥੇ ਧਮਾਕੇ ਵਾਲੀ ਥਾਂ ਤੇ ਉਹਦੀ ਲਾਸ਼ ਮਿਲਦੀ ਹੈ। ਇੱਕ ਮੀਡੀਆ ਅਦਾਰੇ ਦਾ ਐਂਕਰ ਉਹ ਕਹਿ ਰਿਹਾ ਸੀਗਾ ਕਿ ਉਹਨੇ ਧਮਾਕਾ ਕਿਉਂ ਕੀਤਾ, ਇਹ ਕਿਉਂ ਕੀਤਾ, ਐਂ ਕੀਤਾ। ਪਰ ਇਹ ਥਿਊਰੀ ਟਿਕਦੀ ਨਹੀਂ ਆ। ਆਪਾਂ ਕਿਸੇ ਨੂੰ ਬਿਨਾਂ ਜਾਂਚ ਦੇ ਆਪਾਂ ਕਿਵੇਂ ਕਹਿ ਸਕਦੇ ਕਿ ਉਹ ਬੰਦੇ ਨੇ ਧਮਾਕਾ ਕੀਤਾ, ਗਗਨਦੀਪ ਨੇ ਧਮਾਕਾ ਕੀਤਾ। ਹੋ ਸਕਦਾ ਇਤਫਾਕ ਨਾਲ ਗਿਆ ਹੋਵੇ। ਸੋ ਬੇਸ਼ੱਕ ਇਹ ਸਿੱਟੇ ਤੇ ਪਹੁੰਚਣਾ ਤਾਂ ਬੜਾ ਔਖਾ ਕਿ ਗਗਨਦੀਪ ਸਿੰਘ ਨੇ ਧਮਾਕਾ ਕੀਤਾ, ਜਿਹੜਾ ਕਿ ਪੰਜਾਬ ਪੁਲਿਸ ਦਾ ਕਾਂਸਟੇਬਲ ਸੀ, ਹੈੱਡ ਕਾਂਸਟੇਬਲ ਦੱਸਿਆ ਜਾ ਰਿਹਾ। ਹਾਲਾਂਕਿ ਉਹਦੇ ਰਿਕਾਰਡ ਦੇ ਵਿੱਚ ਇੱਕ ਦੋ ਮਾਮਲੇ ਵੀ ਦਰਜ ਨੇ। ਪਰ ਹਾਂ, ਇਹ ਜ਼ਰੂਰ ਹੈ ਕਿ ਇਹ ਸਾਬਿਤ ਕਦੋਂ ਹੋਏਗਾ ਕਿ ਧਮਾਕਾ ਕੀਤਾ ਕਿਹਨੇ, ਕਿ ਗਗਨਦੀਪ ਨੇ ਕੀਤਾ। ਜੇ ਕੀਤਾ ਤਾਂ ਉਹਦੇ ਮਨਸ਼ੇ ਕੀ ਸੀ। ਜੇਕਰ ਉਹਨੇ ਨਹੀਂ ਕੀਤਾ ਤਾਂ ਉਹ ਉੱਥੇ ਐਜ਼ ਏ ਵਿਕਟਮ ਪਹੁੰਚਿਆ ਤਾਂ ਫਿਰ ਧਮਾਕੇ ਦੇ ਅਸਲ ਕਾਰਨ ਕੀ ਹੈ, ਇਹ ਜਾਣਨੇ ਬੇਹੱਦ ਜ਼ਰੂਰੀ ਹੈ। ਜੀ ਜੀ, ਜੀ, ਬਿਲਕੁਲ। ਹਜੇ ਤਾਂ ਉਹ ਪਹਿਲੀਆਂ ਇਲੈਕਸ਼ਨਾਂ ਦੇ ਵਿੱਚ ਜੋ ਹੋਇਆ ਸੀ, ਪਤਾ ਤਾਂ ਉਹਨਾਂ ਦਾ ਵੀ ਲੱਗ ਗਿਆ ਸੀਗਾ, ਫੜੇ ਤਾਂ ਨਹੀਂ ਨਾ ਗਏ। ਇਹ ਪੰਜਾਬ ਦੇ ਵਿੱਚ ਹੀ ਇਹੋ ਜਿਹਾ ਜੀ ਕਿਉਂ ਹੁੰਦਾ? ਤੇ ਗੁਰਦਾਸਪੁਰ ਦੇ ਵਿੱਚ ਅਰਵਿੰਦ ਕੇਜਰੀਵਾਲ ਦਿੱਤੀਆਂ ਹੋਰ ਨਵੀਆਂ ਗਰੰਟੀਆਂ। ਹਾਂਜੀ, ਬਿਲਕੁਲ। ਉਹ ਅਰਵਿੰਦ ਕੇਜਰੀਵਾਲ ਨੇ ਅੱਜ ਗੁਰਦਾਸਪੁਰ ਦੇ ਵਿੱਚ ਰੈਲੀ ਕੀਤੀ ਹੈ ਤੇ ਲੁਧਿਆਣਾ ਬੰਬ ਧਮਾਕੇ ਤੇ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਸਾਰਿਆਂ ਨੇ ਕੀਤਾ, ਚਲੋ ਇਹ ਕਰਨਾ ਵੀ ਚਾਹੀਦਾ ਸੀਗਾ। ਉਹਨਾਂ ਨੇ ਗਰੰਟੀਆਂ ਦਿੱਤੀਆਂ ਨਵੀਆਂ। ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਸੁਰੱਖਿਆ ਵਿਵਸਥਾ ਕਾਇਮ ਰੱਖਾਂਗੇ, ਪੁਲਿਸ ਵਾਲਿਆਂ ਦੀ ਨਿਰਪੱਖ ਭਰਤੀ ਕਰਾਂਗੇ, ਬਾਰਡਰਾਂ ਸੀਲ ਕਰਾਂਗੇ, ਨਸ਼ਾ ਨਹੀਂ ਆਉਣ ਦਿਆਂਗੇ, ਸੂਬੇ ਦੀ ਭਾਈਚਾਰਕ ਸਾਂਝ ਕਾਇਮ ਰੱਖਾਂਗੇ, ਕਿਸੇ ਵੀ ਧਰਮ ਦੀ ਬੇਅਦਬੀ ਨਹੀਂ ਹੋਣ ਦਿਆਂਗੇ। ਇਹ ਗਰੰਟੀਆਂ ਉਹਨਾਂ ਨੇ ਦਿੱਤੀਆਂ। ਅਸਲ ਦੇ ਵਿੱਚ ਕੇਜਰੀਵਾਲ ਇੱਥੋਂ ਦਾ ਸਿਆਸੀ ਪਾਰਾ ਨਾਪ ਰਹੇ ਨੇ, ਪਰ ਅਰਵਿੰਦ ਕੇਜਰੀਵਾਲ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਡਬਲ ਸਟੈਂਡਰਡ ਤੇ ਚੱਲ ਰਹੇ ਨੇ। ਮਸਲਨ ਹੁਣ ਕਹਿੰਦੇ ਕਿ ਪੰਜਾਬ ਦੇ ਵਿੱਚ ਸੁਰੱਖਿਆ ਵਿਵਸਥਾ ਕਾਇਮ ਕਰਾਂਗੇ। ਪੰਜਾਬ ਦੇ ਵਿੱਚ ਸੁਰੱਖਿਆ ਵਿਵਸਥਾ ਕਾਇਮ ਕਰਨੀ ਲਾਜ਼ਮੀ ਆ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਨੂੰ ਖੌਫ ਜ਼ਦਾ ਕੀਤਾ ਜਾਏ। ਪੰਜਾਬ ਦੇ ਵਿੱਚ ਜੋ ਸਿਕਿਉਰਿਟੀ ਏਜੰਸੀ ਸਾਡੀ ਮੇਨ ਪੰਜਾਬ ਪੁਲਿਸ ਆ, ਸਭ ਤੋਂ ਪਹਿਲਾਂ ਇਹਦੇ ਰਿਫਾਰਮਸ ਤੇ ਕੰਮ ਹੋਣਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਜਦੋਂ ਇੱਥੇ ਗੱਲ ਕਰਦੇ ਨੇ ਕਿ ਅਸੀਂ ਸੁਰੱਖਿਆ ਵਿਵਸਥਾ ਕਾਇਮ ਰੱਖਾਂਗੇ, ਤਾਂ ਅਰਵਿੰਦ ਕੇਜਰੀਵਾਲ ਨੂੰ ਕਈ ਹੋਰ ਮਸਲਿਆਂ ਤੇ ਵੀ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ। ਮਸਲਨ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ, ਅਰਵਿੰਦ ਕੇਜਰੀਵਾਲ ਕੀ ਸਟੈਂਡ ਰੱਖਦੇ ਨੇ। ਨਸ਼ਿਆਂ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਬਾਰਡਰ ਸੀਲ ਕਰਾਂਗੇ, ਠੀਕ ਹੈ। ਪਰ ਨਸ਼ਿਆਂ ਦੇ ਤਾਂ ਬਹੁਤ ਸਾਰੇ ਮਾਮਲੇ ਇਹੋ ਜਿਹੇ ਨੇ ਜਿੱਥੇ ਪੰਜਾਬ ਦੇ ਬਥੇਰੇ ਕਾਂਗਰਸੀ, ਬਥੇਰੇ ਅਕਾਲੀ ਆਗੂਆਂ ਦੇ ਨਾਮ ਆਉਂਦੇ ਨੇ, ਇੱਥੋਂ ਦੇ ਲੋਕਾਂ ਦੇ ਨਾਮ ਆਉਂਦੇ ਨੇ। ਉੱਥੇ ਤੁਹਾਡੀ ਕੀ ਪਾਲਿਸੀ ਹੋਏਗੀ? ਤੀਜੀ ਗੱਲ, ਉਹ ਕਹਿੰਦੇ ਨੇ ਬਾਰਡਰਾਂ ਸੀਲ ਕਰਾਂਗੇ, ਨਸ਼ਾ ਨਹੀਂ ਆਉਣ ਦਿਆਂਗੇ। ਕੀ ਅਰਵਿੰਦ ਕੇਜਰੀਵਾਲ ਨੂੰ ਪਤਾ ਹੈ ਕਿ BSF ਦਾ ਘੇਰਾ ਵਧਾਇਆ ਗਿਆ, 15 ਤੋਂ 50 ਕਿਲੋਮੀਟਰ ਕੀਤਾ? ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪੰਜਾਬ ਨੇ ਉਸ ਮਸਲੇ ਤੇ ਕੀ ਰੁਖ ਅਖਤਿਆਰ ਕੀਤਾ ਸੀ, ਉਹ ਦੱਸ ਸਕਦੇ ਨੇ। ਜੇਕਰ ਉਹ ਨਹੀਂ ਦੱਸ ਸਕਦੇ ਤਾਂ ਉਹਨਾਂ ਨੂੰ ਇਹ ਵੀ ਗਰੰਟੀ ਨਹੀਂ ਦੇਣੀ ਚਾਹੀਦੀ। ਫਿਰ ਉਹ ਕਹਿੰਦੇ ਕਿ ਭਾਈਚਾਰਕ ਸਾਂਝ ਕਾਇਮ ਰੱਖਾਂਗੇ। ਭਾਈਚਾਰਕ ਸਾਂਝ ਕਾਇਮ ਰੱਖਣਾ, ਭਾਈਚਾਰਕ ਸਾਂਝ ਕਾਇਮ ਰੱਖਣ ਦੀ ਲੋੜ ਆ, ਇਹ ਮੋਸਟਲੀ ਸਟੇਟਮੈਂਟਾਂ BJP ਦੀਆਂ ਹੁੰਦੀਆਂ। ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਇੱਥੇ ਕੀ ਭਾਈਚਾਰਕ ਟੁੱਟ ਭੱਜ ਦਿਸਦੀ ਹੈ, ਕਿਉਂਕਿ ਇੱਥੇ ਤਾਂ ਬਹੁਤ ਸਾਰੇ ਵੇਲੇ ਲੰਘੇ, ਬਹੁਤ ਸਾਰੀਆਂ ਚੀਜ਼ਾਂ ਹੋਈਆਂ। ਕਾਲਾ ਦੌਰ ਵੀ ਪੰਜਾਬ ਨੇ ਹੰਢਾਇਆ, ਪੰਜਾਬ ਨੇ 84 ਵੀ ਦੇਖੀ ਹੈ, ਪੰਜਾਬ ਨੇ 47 ਵੀ ਦੇਖਿਆ, ਬਹੁਤ ਕੁਛ ਪੰਜਾਬ ਨੇ ਦੇਖਿਆ। ਪਰ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਗੁਰੂ ਮਹਾਰਾਜ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਵਾਪਰਦੀਆਂ, ਜਾਂ ਕਿਸਾਨ ਅੰਦੋਲਨ ਦੇ ਦਰਮਿਆਨ ਇਹ ਵੀ ਨੈਰੇਟਿਵ ਫੈਲਾਇਆ ਜਾਂਦਾ ਭਾਜਪਾ ਵੱਲੋਂ ਕਿ ਯਾਰ ਇੱਥੇ ਇਹ ਅੰਦੋਲਨ ਕੁਝ ਲੋਕਾਂ ਦਾ, ਕਿਸਾਨ ਲੋਕਾਂ ਦਾ, ਜਿਹੜੇ ਪੈਸੇ ਵੱਲੋਂ ਬੜੇ ਸਮਰਥ ਨੇ, ਪਰ ਉਹਨਾਂ ਨੂੰ ਵੱਲੋਂ ਆੜ੍ਹਤੀਆਂ ਦਾ ਨੁਕਸਾਨ ਕੀਤਾ ਜਾ ਰਿਹਾ, ਦੁਕਾਨਦਾਰਾਂ, ਵਪਾਰੀਆਂ ਦਾ ਨੁਕਸਾਨ ਕੀਤਾ ਜਾ ਰਿਹਾ। ਵਪਾਰੀ ਮੋਸਟਲੀ ਹਿੰਦੂ ਕਮਿਊਨਿਟੀ ਤਾਲੁਕਾਤ ਰੱਖਦੀ ਹੈ ਵਪਾਰ ਦੇ ਨਾਲ, ਤਾਂ ਉਹ ਵੀ ਨੈਰੇਟਿਵ ਇੱਥੇ ਕਾਮਯਾਬ ਨਹੀਂ ਹੋਇਆ। ਮੈਨੂੰ ਨਹੀਂ ਲੱਗਦਾ ਕਿ ਉਹ ਭਾਈਚਾਰਕ ਸਾਂਝ ਕੇ ਇਸ ਹਵਾਲੇ ਨਾਲ ਕਹਿ ਰਹੇ ਨੇ ਗੱਲ, ਕਿਸੇ ਵੀ ਧਰਮ ਦੀ ਬੇਅਦਬੀ ਨਹੀਂ ਹੋਣ ਦਿਆਂਗੇ। ਇਹ ਗਰੰਟੀ ਬੇਸ਼ੱਕ ਠੀਕ ਆ, ਪਰ ਇਹਦੀ ਸ਼ੋਰਟੀ, ਕਿਉਂਕਿ ਓਵਰਆਲ ਜਿਹੜਾ ਐਟਲੀਸਟ ਜੋ ਇੱਥੇ ਲਾਅ ਐਂਡ ਆਰਡਰ ਦਾ ਮਸਲਾ ਪੰਜਾਬ ਪੁਲਿਸ ਕੋਲ ਹੈ, ਜਿਹਦੀ ਆਪਾਂ ਰਿਫਾਰਮਸ ਦੀ ਗੱਲ ਕਰ ਚੁੱਕੇ ਹਾਂ। ਪਰ ਅਰਵਿੰਦ ਕੇਜਰੀਵਾਲ ਬਹੁਤ ਸਾਰੇ ਮਸਲਿਆਂ ਤੇ ਸਟੇਟਮੈਂਟਾਂ ਦੇਣ ਤੋਂ ਗੁਰੇਜ਼ ਕਰਦੇ ਨੇ। ਮਸਲਨ ਪੰਜਾਬ ਵਿੱਚ ਡਰੱਗ, ਇਹਦੇ ਪੈਡਲਰ ਕੌਣ ਨੇ? ਕਿਉਂਕਿ ਪਿਛਲੀ ਵਾਰੀ ਮਜੀਠੀਆ ਤੋਂ ਮਾਫੀ ਮੰਗੀ, ਅੱਜ ਕੱਲ ਉਹਨਾਂ ਮਾਫੀਨਾਮਿਆਂ ਨੂੰ ਨਵਜੋਤ ਸਿੱਧੂ, ਚਰਨਜੀਤ ਸਿੰਘ ਚੰਨੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਪੇਸ਼ ਕਰ ਰਹੇ ਨੇ। ਦੂਜੀ ਸੈਕਿੰਡ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ, ਅਫੀਸ਼ੀਅਲੀ 10 ਬੰਦੇ ਭੱਜ ਗਏ, ਵਿਰੋਧੀ ਧਿਰ ਦੇ 10 ਬੰਦੇ ਭੱਜ ਗਏ। ਕੋਈ ਗਰੰਟੀ ਇਹ ਵੀ ਪੰਜਾਬੀਆਂ ਨੂੰ ਦੇਣੀ ਸੀ ਕਿ ਭਾਈ ਤੁਸੀਂ ਸਾਨੂੰ ਵਿਰੋਧੀ ਧਿਰ ਦਾ
ਖਿਤਾਬ ਦਿੱਤਾ, ਰੁਤਬਾ ਦਿੱਤਾ, ਅਸੀਂ ਕਾਇਮ ਰੱਖਾਂਗੇ। ਬੁਰੀ ਤਰ੍ਹਾਂ ਦੇ ਨਾਲ ਉਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਫੇਲ ਰਹੀ ਹੈ। ਸੋ ਇਹ ਕਹਿੰਦੇ ਨੇ ਕੇਜਰੀਵਾਲ ਦੀ ਗਰੰਟੀ, ਗਰੰਟੀ ਕੇਜਰੀਵਾਲ ਦੀ ਨਹੀਂ ਚਾਹੀਦੀ, ਗਰੰਟੀ ਸਾਨੂੰ ਪੰਜਾਬ ਸਰਕਾਰ ਦੀ ਚਾਹੀਦੀ, ਜਿਹੜਾ ਇੱਥੇ, ਕਿਉਂਕਿ ਵਿਅਕਤੀ ਵਿਸ਼ੇਸ਼ ਹੀ ਹੋਣਾ ਇੱਥੋਂ ਦੀ ਤਰਾਸਦੀ ਰਹੀ ਹੈ। ਪਹਿਲਾਂ ਬਾਦਲ ਸਾਹਿਬ ਰਹੇ ਵਿਅਕਤੀ ਵਿਸ਼ੇਸ਼ ਤੇ ਸਾਡੀ ਸਿਆਸਤ ਪੂਰੀ ਤਰ੍ਹਾਂ ਨਾਲ ਡਿਪੈਂਡ ਰਹੀ, ਫਿਰ ਕੈਪਟਨ ਸਾਹਿਬ ਆ ਗਏ। ਸੋ ਵਿਅਕਤੀ ਵਿਸ਼ੇਸ਼ ਨਹੀਂ ਚਾਹੀਦਾ, ਏਜੰਡਾ ਵਿਸ਼ੇਸ਼ ਚਾਹੀਦਾ ਹੈ, ਇੱਕ ਰੋਡ ਮੈਪ ਵਿਸ਼ੇਸ਼ ਚਾਹੀਦਾ। ਵਿਅਕਤੀ ਵਿਸ਼ੇਸ਼ ਦੀ ਗਰੰਟੀ ਕੀ ਕਰੂਗੀ? ਅਰਵਿੰਦ ਕੇਜਰੀਵਾਲ ਗਰੰਟੀ ਦੇ ਰਹੇ ਨੇ, ਠੀਕ ਹੈ, ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੋਣ ਦੇ ਨਾਤੇ ਗਰੰਟੀ ਦੇ ਰਹੇ ਨੇ, ਪਰ ਸਰਮਾਇਆ ਤਾਂ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ ਹੀ ਲੀਡਰ, ਪੰਜਾਬ 'ਚ ਹੀ ਲੀਡਰ ਇੱਕ ਐਸਾ ਹੋਣਾ ਚਾਹੀਦਾ ਜਿਹੜਾ ਗਰੰਟੀ ਕਰੇ ਕਿ ਹਾਂ ਮੇਰੇ ਕੋਲ ਆਹ ਏਜੰਡਾ ਹੈ, ਆਹ ਮੇਰਾ ਮਾਡਲ ਆ, ਆਹ ਮੇਰਾ ਰੋਡ ਮੈਪ ਹੈ, ਉਹ ਮੈਨੂੰ ਵੋਟਾਂ ਦਿਓ। ਸੋ ਕੇਜਰੀਵਾਲ ਦੀ ਗਰੰਟੀ ਸ਼ਬਦ ਤਾਂ ਮੈਨੂੰ ਨਹੀਂ ਲੱਗਦਾ ਇਹ ਚੀਜ਼ਾਂ ਜਾਇਜ਼ ਨੇ ਜਾਂ ਕਿਵੇਂ ਵੀ ਨੇ, ਪਰ ਫਿਰ ਵੀ ਜਿਹੜੇ ਮਸਲਿਆਂ ਤੇ ਆਮ ਆਦਮੀ ਪਾਰਟੀ ਸਥਿਤੀ ਸਪਸ਼ਟ ਨਹੀਂ ਕਰ ਸਕੀ, ਘੱਟੋ ਘੱਟ ਉਹਨਾਂ ਮਸਲਿਆਂ ਤੇ ਵੀ ਅਰਵਿੰਦ ਕੇਜਰੀਵਾਲ ਨੂੰ ਜਵਾਬ ਦੇਣਾ ਚਾਹੀਦਾ, ਭੱਜਣਾ ਨਹੀਂ ਚਾਹੀਦਾ ਸਵਾਲਾਂ ਤੋਂ। ਜੀ ਜੀ, ਜੀ, ਬਿਲਕੁਲ। ਪੰਜਾਬ ਦੀ ਗੱਲ ਕੀਤੀ ਹੈ, ਇੱਥੇ ਤਾਂ ਡੱਡੂ ਛੜੱਪੇ ਵੱਜੀ ਜਾਂਦੇ, ਕੋਈ ਕਿਸੇ ਪਾਰਟੀ, ਕੋਈ ਕਿਸੇ ਪਾਰਟੀ। ਜਿਹੜੀ ਅਗਲੀ ਖਬਰ ਹੈ, ਆਪ ਜਿਹੜੇ ਕਾਂਗਰਸ ਦੇ ਸਰਦਾਰਾਂ ਵਿਧਾਇਕਾਂ ਦੀਆਂ ਜਿਹੜੀਆਂ ਸੀਟਾਂ ਕੱਟੀਆਂ ਜਾ ਸਕਦੀਆਂ ਹੈ, ਟਿਕਟਾਂ, ਉਹ ਕਿਤੇ ਹੋਰ ਜਾ ਰਹੇ ਆ ਜਾਂ ਵੈਸੇ ਕੱਟੀਆਂ ਜਾ ਰਹੀਆਂ? ਤੇ ਦੇਖੋ, ਜਿਹੜੀ ਕਿਤੇ ਹੋਰ ਜਾਣ ਵਾਲੀ ਗੱਲ ਆ, ਉਹ ਤਾਂ ਕੋਡ ਆਫ ਕੰਡਕਟ ਤੋਂ ਬਾਅਦ ਪਤਾ ਲੱਗ ਜਾਣਾ ਕਿ ਇਹ ਜਿਹੜੇ 17 ਵਿਧਾਇਕ ਆ ਜਾਂ ਹੋਰ ਜਿਹੜੇ ਵਿਧਾਇਕ ਆ ਜਾਂ ਕਾਂਗਰਸ ਪਾਰਟੀ ਦੇ ਹੋਰ ਵੱਡੇ ਚਿਹਰੇ ਆ, ਉਹ ਜਾਣਗੇ। ਇਸ ਵੇਲੇ ਬਹੁਤਾ ਜਿਹੜਾ ਦਾਅ ਆ, ਬਹੁਤਾ ਜਿਹੜਾ ਜ਼ੋਰ ਆ, ਉਹ ਭਾਜਪਾ ਵੱਲ ਜਾਣ ਤੇ ਲੱਗਦਾ ਕਿ ਲੱਗੇਗਾ, ਕਿਉਂਕਿ ਭਾਜਪਾ ਪ੍ਰੇਮ ਅੱਜ ਕੱਲ੍ਹ ਲੀਡਰਾਂ ਦਾ ਜ਼ਿਆਦਾ ਹੀ ਜਾਗਿਆ ਹੋਇਆ ਪੰਜਾਬ ਦਾ। ਮਨਜਿੰਦਰ ਸਿੰਘ ਸਿਰਸਾ, ਉਸ ਤੋਂ ਬਾਅਦ ਇੱਥੇ ਲੋਕਲ ਲੈਵਲ ਤੇ ਵੀ ਕਾਫੀ ਜੁਆਇਨਿੰਗਸ ਹੁੰਦੀਆਂ ਨੇ। ਕਿਸਾਨੀ ਅੰਦੋਲਨ ਦੇ ਦਰਮਿਆਨ ਤੁਸੀਂ ਦੇਖੋ ਕਿੰਨੀਆਂ ਜੁਆਇਨਿੰਗਸ ਹੋਈਆਂ। ਇੱਕ ਤਾਂ ਐਡ ਆਉਂਦੀ ਹੈ ਟੀਵੀ ਦੇ ਉੱਤੇ ਇੱਥੇ ਇੰਡੀਆ ਦੇ ਵਿੱਚ, ਉਹਦੇ 'ਚ ਟਾਈਟਲ ਦਿੱਤਾ ਹੁੰਦਾ ਡਰ ਸਭੀ ਕੋ ਲਗਤਾ ਹੈ, ਗਲਾ ਸਭੀ ਕਾ ਸੂਖਤਾ ਹੈ, ਪਰ ਉਹ ਤਾਂ ਇੱਕ ਐਡ ਆ। ਪਰ ਇੱਥੇ ਡਰ ਕਿਸ ਚੀਜ਼ ਤੋਂ ਲੱਗਦਾ? ਇੱਥੇ ਡਰ ਇਹਨਾਂ ਨੂੰ ਜ਼ਿੰਦਾਬਾਦ ਮੁਰਦਾਬਾਦ ਤੋਂ ਨਹੀਂ ਲੱਗਦਾ, ਇੱਥੇ ਡਰ ਈਡੀ ਤੋਂ ਲੱਗਦਾ ਹੈ, ਇੱਥੇ ਡਰ ਆਈਟੀ ਤੋਂ ਲੱਗਦਾ, ਜਿਹੜੀਆਂ ਕਿ ਕੇਂਦਰੀ ਏਜੰਸੀਆਂ ਨੇ। ਇਹਦੀ ਮਿਸਾਲ ਇੱਕ ਦੇ ਦਿੰਦਾ ਮੈਂ ਤੁਹਾਨੂੰ। ਕੈਪਟਨ ਅਮਰਿੰਦਰ ਸਿੰਘ ਲਾਮ ਲਸ਼ਕਰ ਲੈ ਕੇ ਦਿੱਲੀ ਚਲੇ ਜਾਂਦੇ ਨੇ ਧਰਨਾ ਦੇਣ ਵਾਸਤੇ। ਉੱਥੇ ਐਲਾਨ ਕਰਦੇ ਨੇ ਕਿ ਭਾਈ ਅਸੀਂ ਇੱਥੇ 4 ਐਮਐਲਏ ਬਿਠਾ ਦਿਆ ਕਰਾਂਗੇ। ਜਦੋਂ ਖੇਤੀ ਕਾਨੂੰਨਾਂ ਦੀ ਗੱਲ ਹੈ, ਉਦੋਂ ਕਰੋਨਾ ਵੀ ਮਾੜਾ ਮੋਟਾ ਆਇਆ ਸੀਗਾ। ਜਦੋਂ ਉੱਥੇ ਜਾ ਕੇ ਹਲੇ ਮਾਈਕ ਔਨ ਹੀ ਕੀਤਾ ਹੁੰਦਾ ਤੇ ਪਤਾ ਨਹੀਂ ਕਿਹਦੀਆਂ ਤਾਰਾਂ ਖੜਕਦੀਆਂ ਨੇ ਤੇ ਉੱਥੋਂ ਸਾਰਾ ਲਾਮ ਲਸ਼ਕਰ ਲੈ ਕੇ ਪੰਜਾਬ ਆ ਜਾਂਦੇ ਨੇ ਕੈਪਟਨ ਅਮਰਿੰਦਰ ਸਿੰਘ। ਸਾਰੇ ਐਮਐਲਏ, ਕੋਈ ਉੱਥੇ ਐਮਐਲਏ ਨਹੀਂ ਬਹਿੰਦਾ ਧਰਨੇ ਤੇ। ਉਹ ਕਹਿੰਦੇ ਸੀ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਲਾਉਣਾ ਹੈ। ਉਦੋਂ ਬਾਅਦ ਪਤਾ ਲੱਗਦਾ ਇੱਥੇ ਕਿ ਬਿਆਨ ਦੇ ਦਿੰਦੇ ਨੇ ਕਿ 14 ਦਿਨਾਂ ਦੇ ਲਈ ਕੈਪਟਨ ਅਮਰਿੰਦਰ ਸਿੰਘ ਕੁਆਰੰਟੀਨ ਹੈ, ਤੇ ਉਦੋਂ ਬਾਅਦ ਕਹਿੰਦੇ ਨੇ ਕਿ ਮੇਰੀਆਂ ਤਾਂ ਪੋਤੀਆਂ ਤੱਕ ਈਡੀ ਦੇ ਨੋਟਿਸ ਆ ਗਏ। ਸੋ ਇੱਥੇ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਸਰਮਾਏ ਨੂੰ, ਪੰਜਾਬ ਨੂੰ ਲੁੱਟ ਕੇ ਜਿਹੜਾ ਇਹਨਾਂ ਲੋਕਾਂ ਨੇ ਜਾਇਦਾਦਾਂ ਬੇਸ਼ੁਮਾਰ ਬਣਾਈਆਂ ਨੇ, ਉਹਨਾਂ ਨੂੰ ਈਡੀ ਦੇ ਡਰ ਨੇ। ਤੇ ਇਹ ਹੁਣ ਐ ਨਹੀਂ ਗਾ ਕਿ ਇਹਨਾਂ ਨੂੰ ਲੱਗਦਾ ਕਿ ਬੀਜੇਪੀ ਕੋਲੇ ਏਜੰਡਾ ਜਾਂ ਕਿਵੇਂ ਹੈ। ਇਹਨਾਂ ਦੀਆਂ ਬਾਲਿਆਂ ਦੀਆਂ ਬਾਹਾਂ ਮਰੋੜੀਆਂ ਜਾਣੀਆਂ ਕਿ ਜਾਂ ਤਾਂ ਜੁਆਇਨ ਕਰ ਲਓ ਚੁੱਪ ਕਰਕੇ, ਤੇ ਜਾਂ ਫਿਰ ਈਡੀ ਦੇ ਛਾਪਿਆਂ ਲਈ ਤਿਆਰ ਰਹੋ। ਹੁਣ ਐਡੀ ਵੱਡੀ ਰੀੜ ਦੀ ਹੱਡੀ ਤਾਂ ਕਿਸੇ 'ਚ ਹੈ ਨਹੀਂ ਵੀ ਜਿਹਨੇ ਕੀਤਾ ਵੀ ਕੁਛ ਨਾ ਹੋਵੇ, ਜਿਹੜਾ ਸੱਚ ਪੁੱਤਰ ਹੋਵੇ, ਪੰਜਾਬ ਦਾ ਪੁੱਤ ਹੋਵੇ, ਪੰਜਾਬੀਆਂ ਦਾ ਪੁੱਤ ਹੋਵੇ, ਤੇ ਜਿਹੜਾ ਗੜ੍ਹਸ ਨਾਲ ਕਹਿ ਸਕੇ। ਕਿਉਂਕਿ ਇੱਕ ਬੀਬੀ ਆ ਵਿਚਾਰੀ ਮਾੜੀ ਜਿਹੀ ਅੜਦੀ ਹੈ, ਉਹ ਆ ਮਮਤਾ ਬੈਨਰਜੀ। ਹੋਰ ਤਾਂ ਦੇਸ਼ 'ਚ ਕੋਈ ਏਡਾ ਨੇਤਾ ਨਹੀਂ ਗਾ ਜਿਹੜਾ ਮੋਦੀ ਅਮਿਤ ਸ਼ਾਹ ਮੂਹਰੇ ਅੜ ਸਕੇ। ਸੋ ਇਸ ਕਰਕੇ ਇਹ ਮਜਬੂਰੀ ਦੀਆਂ ਜੁਆਇਨਿੰਗਸ ਹੋਣਗੀਆਂ, ਪਰ ਹੋਣਗੀਆਂ ਜ਼ਰੂਰ। ਆਪਾਂ ਗੱਲ ਲੰਬੀ ਲੈ ਗਏ। ਅਸਲ ਦੇ ਵਿੱਚ ਇਹ ਹੈ ਕਿ ਪੰਜਾਬ ਦੇ ਜਿਹੜੇ 17 ਮੌਜੂਦਾ ਵਿਧਾਇਕ ਆ, ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ। ਸਕਰੀਨਿੰਗ ਕਮੇਟੀ ਦੀ ਜਦੋਂ ਮੀਟਿੰਗ ਹੋਈ ਸੀ, ਇਹਦੇ ਵਿੱਚ ਬਹੁਤ ਵੱਡੇ ਆਗੂ ਬੈਠੇ ਸੀ, ਜਿਹੜੇ ਸਟ੍ਰੈਟੇਜਿਸਟ ਨੇ ਕਾਂਗਰਸ ਦੇ, ਉਹ ਬੈਠੇ ਸੀਗੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਹਨਾਂ ਦਾ ਫੀਡਬੈਕ ਬੜਾ ਹੀ ਨੈਗੇਟਿਵ ਹੈ। ਇਹਨਾਂ ਨੇ ਗ੍ਰਾਂਟਾਂ ਜਾਰੀ ਕੀਤੀਆਂ, ਸਰਪੰਚਾਂ ਨੂੰ ਮਿਲੀਆਂ ਨਹੀਂ, ਜਾਂ ਅੱਧਾ ਪਚੱਧ ਲੱਗੀਆਂ, ਅੱਧੀਆਂ ਲੱਗੀਆਂ ਨੇ। ਇਹ ਖਬਰ ਵੀ ਪਿਛਲੇ ਦਿਨੀ ਆਈ ਸੀ। ਸੋ ਰੀਜ਼ਨ ਇਹ ਹੈ ਕਿ 17 ਇਹੋ ਜਿਹੇ ਇਹਨਾਂ ਨੇ ਜਿਹੜੇ ਹੈ ਮਨੀਟਰ ਕਰ ਲਏ, ਜਾਂ ਆਪਾਂ ਕਹਿ ਲਓ ਕਿ 17 ਇਹੋ ਜਿਹੇ ਭਾਂਪ ਲਏ ਹੈ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ, ਸਿਟਿੰਗ ਐਮਐਲਏ ਹੈ। ਇਸ ਤੋਂ ਇਲਾਵਾ ਇੱਕ ਪੈਟਰਨ ਹੋਰ ਕਾਂਗਰਸ ਨੇ ਲਿਆਂਦਾ, ਇੱਕ ਪਰਿਵਾਰ ਇੱਕ ਟਿਕਟ, ਕਿ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਮਿਲੇਗੀ। ਇਹ ਨਹੀਂ ਗਾ ਕਿ ਚੰਨੀ ਸਾਹਿਬ ਮੁੱਖ ਮੰਤਰੀ ਨੇ ਭਰਾ ਨੂੰ ਲੜਾ ਦਿਓ ਚਮਕੌਰ ਸਾਹਿਬ ਤੋਂ ਜਾਂ ਕਿਸੇ ਹੋਰ ਹਲਕੇ ਤੋਂ। ਇਹ ਨਹੀਂ ਗਾ ਕਿ ਜੇ ਕੋਈ ਹੋਰ ਕੈਬਨਿਟ ਦੇ ਵਿੱਚ ਹੈ, ਜਾਂ ਬਾਜਵਾ ਭਰਾ ਨੇ ਦੋਨੇ, ਉਹ ਲੜੀ ਜਾ ਰਹੇ ਨੇ, ਸੇਖੜੀ ਭਰਾ ਨੇ, ਉਹ ਲੜੀ ਜਾ ਰਹੇ ਨੇ ਆਪਸ ਵਿੱਚ ਦੀ। ਇਹ ਨਹੀਂ ਹੋਣਾ। ਟਿਕਟ ਇੱਕੋ ਹੀ ਮਿਲੇਗੀ,
ਪਰ ਤੁਹਾਨੂੰ ਪਤਾ ਪੋਲੀਟੀਕਲ ਕਲਾਸ ਪੋਲਿਟਿਕਸ ਕੋਲੇ ਹਰੇਕ ਮਾਮਲੇ ਦਾ ਹੱਲ ਆ। ਇਹ ਟਿਕਟਾਂ ਇੱਕ ਇੱਕ ਹੀ ਦੇਣਗੇ, ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹਾਰਿਆਂ ਨੂੰ ਵਜ਼ੀਰੀਆਂ ਬੜੀਆਂ ਮਿਲਦੀਆਂ, ਚੇਅਰਮੈਨੀਆਂ ਬੜੀਆਂ ਮਿਲਦੀਆਂ। ਇਹਦੀ ਮਿਸਾਲ ਨੇ ਲਾਲ ਸਿੰਘ, ਉਹਨਾਂ ਨੂੰ ਚੇਅਰਮੈਨ ਲਾਤਾ ਸੀ। ਬੀਬੀ ਭੱਠਲ ਵੀ ਮਿਸਾਲ ਨੇ, ਉਹਨਾਂ ਨੂੰ ਵੀ ਚੇਅਰਮੈਨੀ ਦਿੱਤੀ ਸੀ ਬਾਅਦ ਦੇ ਵਿੱਚ ਵਰਿਆਉਣ ਤਰਿਆਉਣ ਵਾਸਤੇ। ਜੀ ਬਿਲਕੁਲ ਖਾਣ ਦੇ ਰਸਤੇ ਬਿਲਕੁਲ ਇਹ ਖੁੱਲੇ ਰੱਖਦੇ ਆ ਉਹਨਾਂ ਦੇ ਲਈ। ਤੇ ਅੱਗੇ 4.5 ਸਾਲ ਕੁਛ ਨਹੀਂ ਕੀਤਾ ਕਾਂਗਰਸ ਨੇ, ਨਾ ਤੇ ਇਹਨਾਂ ਨੂੰ ਕੇਜਰੀਵਾਲ ਦਾ ਜੀ ਘਰ ਲੱਭਾ, ਨਾ ਬੱਸਾਂ ਦੀ ਗੱਲ ਹੋਈ ਆ, ਤੇ ਹੁਣ ਰਾਜਾ ਵੜਿੰਗ ਨੇ ਕਿਸ ਗੱਲ ਕਰਕੇ ਕੇਜਰੀਵਾਲ ਦੇ ਘਰ ਬਾਹਰ ਧਰਨੇ ਲਾ ਲਏ। ਦੇਖੋ, ਰਾਜਾ ਵੜਿੰਗ ਅੱਜ ਦਿੱਲੀ ਸਰਕਾਰ ਕੋਲੇ ਗਏ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਏ ਸੀ। ਉਹ ਕਹਿੰਦੇ ਸੀਗੇ ਕਿ ਸਾਨੂੰ ਜੇਕਰ ਬਾਦਲਾਂ ਦੀਆਂ ਬੱਸਾਂ ਇੱਥੇ ਆ ਸਕਦੀਆਂ ਤੇ ਫਿਰ ਸਾਡੀਆਂ ਬੱਸਾਂ ਵੀ ਪੰਜਾਬ ਰੋਡਵੇਜ਼ ਦੀਆਂ ਵੀ ਆਉਣ ਦਿਓ। ਤੇ ਉਹਨਾਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਪੁਲਿਸ ਦੇ ਨਾਲ ਉਹਨਾਂ ਦੀ ਹੱਥੋਂ-ਪਾਈ ਵੀ ਹੋਈ। ਕਾਫੀ ਦਿਨਾਂ ਤੋਂ ਇਹ ਮਸਲਾ ਉਲਝਿਆ ਹੋਇਆ ਐਜ਼ ਏ ਟਰਾਂਸਪੋਰਟ ਮਿਨਿਸਟਰ ਆਫ ਪੰਜਾਬ। ਉਹਨਾਂ ਨੇ ਕਈ ਵਾਰੀ ਲਿਖਿਆ, ਇੱਕ ਦੋ ਵਾਰੀ ਲਿਖਿਆ। ਅੱਜ ਉਹ ਪਹੁੰਚੇ ਉੱਥੇ, ਉਹ ਕਹਿੰਦੇ ਮੈਨੂੰ ਮਿਲੋ, ਮੇਰੇ ਨਾਲ ਗੱਲਬਾਤ ਕਰੋ। ਜਿਹੜਾ ਆਮ ਆਦਮੀ ਪਾਰਟੀ ਦਾ ਤਰਕ ਆ, ਕਿਉਂਕਿ ਇਹ ਪਹਿਲੀ ਮਰਤਬਾ ਨਹੀਂ, ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਇਸ ਮਸਲੇ ਤੇ ਘਿਰ ਚੁੱਕੀ ਹੈ ਬਹੁਤ ਬੁਰੀ ਤਰ੍ਹਾਂ। ਘਿਰਦੀ ਤਾਂ ਕਿਉਂਕਿ ਬਾਦਲਾਂ ਦੀਆਂ ਬੱਸਾਂ ਉਹ ਜਾਂਦੀਆਂ ਸਿੱਧੀਆਂ ਏਅਰਪੋਰਟ ਤੇ, ਜਦਕਿ ਜਿਹੜੀਆਂ ਇਹ ਆਪਣੀ ਪੰਜਾਬ ਰੋਡਵੇਜ਼ ਹੈ ਇਹ ਉੱਥੇ ਜਾਣ ਦੀ ਅਲਾਉ ਨਹੀਂ ਕਰਦੀ ਦਿੱਲੀ ਸਰਕਾਰ। ਜਦੋਂ ਦਿੱਲੀ ਸਰਕਾਰ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਉਸ ਤੋਂ ਬਾਅਦ ਹੁਣ ਉਹਨਾਂ ਦੇ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਰਾਜਾ ਵੜਿੰਗ ਦੇ ਐਲੀਗੇਸ਼ਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਉਹਨਾਂ ਦੀ ਪ੍ਰੈਸ ਕਾਨਫਰੰਸ ਮੈਂ ਹੁਣੇ ਸੁਣ ਰਿਹਾ ਸੀ, ਘੰਟੇ ਦੀ ਗੱਲ ਹੈ, ਤੇ ਉਹ ਕਹਿੰਦੇ ਕਿ ਜਿਹੜੀਆਂ ਉਹ ਬੱਸਾਂ ਵਾ ਉਹ ਜਾਂਦੀਆਂ ਸਟੇਟ ਦੇ ਜਿਹੜੇ ਟੂਰਿਸਟ ਪਰਮਿਟ ਆ ਉਹਦੇ ਤੇ ਜਿਹੜੇ ਇਹ ਪਰਮਿਟ ਆ ਇਹ ਹੈ ਜਿਹੜੇ ਆਮ ਜਿਹੜੇ ISBT ਦੇ ਪਰਮਿਟ ਆ, ਅੱਡੇ ਟੂ ਅੱਡੇ ਦੇ ਪਰਮਿਟ, ਉਹ ਉਹਦੇ ਤਹਿਤ ਜਾਂਦੀਆਂ। ਪਰ ਇਹ ਕਹਿੰਦੇ ਕਿ ਸਾਡੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਪਹਿਲਾਂ ਜਾਂਦੀਆਂ ਸੀ, ਕੁਛ ਕੁ ਪਰਮਿਟ ਜਿਹੜੇ ਚੱਲਦੇ ਸੀਗੇ, ਉਹਨਾਂ ਨੂੰ ਕਹਿੰਦੇ ਨੇ ਸਟੇਟ ਟ੍ਰਾਂਜ਼ਿਟ ਪਰਮਿਟ, ਸ਼ਾਇਦ ਇਦਾਂ ਦੀ ਉਹਨਾਂ ਦੀ ਕੋਈ ਡੈਫੀਨੇਸ਼ਨ ਆ। ਹੁਣ ਜਿਹੜੀ ਟਸਲ ਆ ਉਹ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਕਹਿੰਦੀ ਕਿ ਤੁਸੀਂ ਇੱਥੇ ਬੱਸ ਅੱਡੇ ਤੋਂ ਬੱਸ ਅੱਡੇ ਆ ਸਕਦੇ ਆ, ਤੁਹਾਡੇ ਕੋਲੇ ਪਰਮਿਟ ਆ ਤਾਂ ਤੁਸੀਂ ਇੱਥੇ ਅਲਾਉ ਆ। ਦੂਜੇ ਪਾਸੇ ਇਹ ਮਾਮਲਾ ਕੋਰਟ ਦੇ ਵਿੱਚ ਪਿਆ, ਜਦਕਿ ਪੰਜਾਬ ਵਾਲਿਆਂ ਦੀ ਕਹਿ ਲਓ ਜਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਹਿ ਲਓ, ਉਹਨਾਂ ਦਾ ਤਰਕ ਇਹ ਹੈ ਕਿ ਜੇਕਰ ਇਹਨਾਂ ਦੀਆਂ ਬੱਸਾਂ, ਬਾਦਲਾਂ ਦੀਆਂ ਬੱਸਾਂ ਏਅਰਪੋਰਟ ਜਾ ਸਕਦੀਆਂ ਤਾਂ ਫਿਰ ਪੰਜਾਬ ਰੋਡਵੇਜ਼ ਕਿਉਂ ਨਹੀਂ ਜਾ ਸਕਦੀ। ਇੱਥੇ ਇਹਨਾਂ ਦਾ ਆ ਕੇ ਰੇੜਕਾ ਪੈਂਦਾ ਹੈ। ਹਾਲਾਂਕਿ ਉਹਨਾਂ ਨੇ ਅਦਾਲਤੀ ਮੈਟਰ ਹੋਣ ਕਰਕੇ ਹਵਾਲਾ ਵੀ ਦਿੱਤਾ, ਪਰ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਨੂੰ ਇਹ ਸਪਸ਼ਟ ਦੱਸ ਦੇਣਾ ਚਾਹੀਦਾ ਲੋਕਾਂ ਨੂੰ ਵੀ, ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ, ਦੂਜੇ ਪਾਸੇ ਪੰਜਾਬ ਦੀਆਂ ਬੱਸਾਂ ਉੱਥੇ ਜਾ ਨਹੀਂ ਸਕਦੀਆਂ। ਇਹ ਤਾਂ ਫਿਰ ਉਹੀ ਦੋਹਰਾ ਮਾਪਦੰਡ ਹੋ ਗਿਆ ਨਾ। ਅਰਵਿੰਦ ਕੇਜਰੀਵਾਲ ਸਪਸ਼ਟ ਕਰਨ ਕਿ ਤੁਹਾਡੀਆਂ ਬੱਸਾਂ ਮੈਂ ਤਾਂ ਆਉਣ ਦੇਵਾਂਗਾ ਜੇ ਤੁਸੀਂ ਇੰਨਾ ਟੈਕਸ ਪੇ ਕਰੋਗੇ ਜਾਂ ਇੰਨਾ ਕਰੋਗੇ। ਬਾਕੀ ਜਿਹੜਾ ਅਦਾਲਤ ਦੇ ਵਿੱਚ ਮਸਲਾ ਹੈ, ਸੁਪਰੀਮ ਕੋਰਟ ਦੇ ਵਿੱਚ, ਉੱਥੇ ਵੀ ਦੋਨੇ ਸਰਕਾਰਾਂ ਨੂੰ ਮਿਲ ਬੈਠ ਕੇ ਹਲਫਨਾਮੇ ਦੇ ਕੇ ਜਾਂ ਜੋ ਵੀ ਇਹਨਾਂ ਦਾ ਰਾਜ਼ੀਨਾਮਾ ਹੋਣਾ ਉਹ ਕਰਕੇ ਫਿਰ ਸੈਟਿੰਗ ਕਰ ਲੈਣ ਕਿ ਬਈ ISBT ਤੱਕ ਅਲਾਉਡ ਆ। ਜੇ ISBT ਤੱਕ ਅਲਾਉਡ ਹੈ ਜਾਂ ਆ ਗਿਆ ਤਾਂ ਉਹ ਕਿਹੜੇ ਪਰਮਿਟ ਨੇ। ਜੇਕਰ ਤੁਸੀਂ ਏਅਰਪੋਰਟ ਤੱਕ ਪਹੁੰਚਣਾ ਤਾਂ ਉਹ ਤੁਹਾਨੂੰ ਆਹ ਪਰਮਿਟ ਲੈਣੇ ਪੈਣਗੇ, ਉਹ ਪਰਮਿਟ ਤੁਸੀਂ ਇਸ ਕੈਟਾਗਰੀ ਦੇ ਵਿੱਚ ਜਾ ਕੇ ਲੈ ਸਕਦੇ ਹੋ, ਫਿਰ ਤਾਂ ਮਸਲਾ ਹੋ ਸਕਦਾ ਹੱਲ। ਪਰ ਜੇਕਰ ਰਾਜਾ ਵੜਿੰਗ ਕਵੇ ਵੀ ਹੁਣ ਅਰਵਿੰਦ ਕੇਜਰੀਵਾਲ ਦਿੱਲੀ ਹੈ ਨਹੀਂ, ਮੈਂ ਜਾ ਕੇ ਬਹਿ ਜਾ, ਫਿਰ ਵੀ ਨਹੀਂ ਹੱਲ ਹੋਣਾ। ਜੇ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਕਿ ਯਾਰ ਮੈਂ ਰਾਜਾ ਵੜਿੰਗ ਨਾਲ ਬਹਿ ਗਿਆ ਤੇ ਇਹਨੇ ਮੇਰੇ ਇਸੇ ਮਸਲੇ ਨੂੰ ਪੋਲੀਟੀਕਲੀ ਕੈਸ਼ ਕਰਨਾ ਹੈ ਤੇ ਮੇਰੀ ਕਿਤੇ ਹਾਨੀ ਨਾ ਹੋ ਜਾਏ, ਫਿਰ ਵੀ ਨਹੀਂ ਹੱਲ ਹੋਣਾ। ਸੋ ਧਿਰਾਂ ਦੋਨੇ ਕਾਨੂੰਨੀ ਪਚੜਾਣੀ ਅਸਲ ਦੇ ਵਿੱਚ ਸਮਝਾ ਰਹੀਆਂ ਲੋਕਾਂ ਨੂੰ ਕਿ ਗੱਲ ਕੀ ਹੈ। ਕਾਨੂੰਨੀ ਪਚੜਾਈ ਹੈ ਕਿ ਦੋਨੇ ਸਰਕਾਰਾਂ ਜਦੋਂ ਮਿਲ ਬੈਠ ਕੇ ਤੈਅ ਕਰਨਗੀਆਂ ਕਿ ਕਿਹੜੀ ਕੈਟਾਗਰੀ ਅਲਾਉਡ ਹੈ ਕਿਹੜੀ ਨਹੀਂ, ਤੇ ਜੇਕਰ ਕਿਹੜੀ ਕੈਟਾਗਰੀ ਦੇ ਤਹਿਤ ਉੱਥੇ ਜਾਣਗੀਆਂ ਤਾਂ ਉਹ ਕਿਹੜੀ ਕੈਟਾਗਰੀ ਹੈ ਜਿਹੜੀ ਸਟੇਟ ਟ੍ਰਾਂਜ਼ਿਟ ਦੀ ਹੈ, ਜਿਹੜੀ ਕਿ ਟੂਰਿਸਟ ਕੈਟਾਗਰੀ ਵੱਜਦੀ ਆ, ਕਿ ਉਸ ਕੈਟਾਗਰੀ ਦੇ ਨਾਲ ਕਿੰਨਾ ਫੰਡ ਜਮ੍ਹਾਂ ਕਰਾ ਕੇ ਸਾਨੂੰ ਜਿਹੜਾ ਏਅਰਪੋਰਟ ਦੇ ਜਾਣ ਦੀ ਆਗਿਆ ਹੋਊਗੀ। ਅਸਲ ਦੇ ਵਿੱਚ ਮਸਲਾ ਜਿਹੜਾ ਉਹ ਇਹ ਹੈ। ਜੀ ਜੀ, ਜੀ, ਬਿਲਕੁਲ ਇਹ ਬੜਾ ਵੱਡਾ ਭੰਬਾ ਭੂਸਾ, ਲੋਕੀ ਵੀ ਚਾਹੁੰਦੇ ਆ ਵੀ ਬਹੁਤੀਆਂ ਬੱਸਾਂ ਉੱਥੋਂ ਹੋਣ। ਤੇ ਅੱਗੇ ਕਪੂਰਥਲਾ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ ਕੀ ਹੈ? ਦੇਖੋ, ਕਪੂਰਥਲਾ ਮਾਮਲੇ ਦੇ ਵਿੱਚ ਉਹੀ ਹੈ ਕਿ ਉਹ ਮੁੰਡੇ ਦਾ ਜਿਹੜਾ ਵਾ ਕਤਲ ਹੋ ਜਾਂਦਾ ਤੇ ਹੁਣ ਚੰਨੀ ਸਾਹਿਬ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਉਹਦੇ ਤੇ ਜਿਹੜਾ ਕਤਲ ਦਾ ਮਾਮਲਾ ਉਹ ਦਰਜ ਕਰਨ ਜਾ ਰਹੇ ਹਾਂ। ਤੇ ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਦੀ ਘਟਨਾ ਨਹੀਂ ਵਾਪਰੀ। ਅਸਲ ਦੇ ਵਿੱਚ ਇਸੇ ਗੱਲ ਤੇ ਇਤਰਾਜ਼ ਹੈ ਕਿ ਬੇਅਦਬੀ ਦੀ ਘਟਨਾ ਨਹੀਂ ਵਾਪਰੀ। ਜਗੀਰ ਕੌਰ ਜਿਹੜੇ ਕਿ ਸਾਬਕਾ ਪ੍ਰਧਾਨ ਨੇ SGPC ਦੇ, ਉਹਨਾਂ ਦੀ ਵੀ ਸਟੇਟਮੈਂਟ ਆਈ ਹੈ। ਉਹ ਕਹਿੰਦੇ ਕਿ ਇੰਨੀ ਕਾਹਲੀ ਨਹੀਂ ਸੀ ਕਰਨੀ ਚਾਹੀਦੀ।
ਚੰਨੀ ਸਰਕਾਰ ਨੂੰ ਜਾਂ ਇੰਨੀ ਛੇਤੀ ਸੰਸਕਾਰ ਵੀ ਨਹੀਂ ਸੀ ਕਰਨਾ ਚਾਹੀਦਾ। ਤਾਂ ਸਰਕਾਰ ਜਿਹੜੀ ਉਹ ਤੱਥ ਲੁਕੋ ਰਹੀ ਹੈ। ਅਸਲ ਦੇ ਵਿੱਚ ਇਸੇ ਮਾਮਲੇ ਦੇ ਵਿੱਚ ਜਿਹੜੀ ਇੱਕ ਅਪਡੇਟ ਇਹ ਵੀ ਆ ਗਈ ਹੈ ਕਿ ਜਿਹੜਾ ਕਪੂਰਥਲਾ ਵਿੱਚ ਜੋ ਘਟਨਾ ਵਾਪਰੀ ਹੈ, ਉਸ ਮਾਮਲੇ ਦੇ ਵਿੱਚ ਹੁਣ ਜਿਹੜੇ ਉਹ ਉੱਥੋਂ ਦੇ ਸੀਗੇ ਕਰਤਾ ਧਰਤਾ ਕਹਿ ਲਓ ਜਾਂ ਉੱਥੋਂ ਦੇ ਗ੍ਰਾਂਥੀ ਸਿੰਘ ਆ, ਸ਼ਿਕਾਇਤਕਰਤਾ, ਉਹਨਾਂ ਦੇ ਉੱਤੇ ਮਾਮਲਾ ਜਿਹੜਾ ਦਰਜ ਕਰ ਲਿਆ ਪੰਜਾਬ ਪੁਲਿਸ ਨੇ, ਤੇ ਉਹ ਕਤਲ ਦਾ ਪਰਚਾ ਦਰਜ ਕਰ ਲਿਆ। ਨਿਜ਼ਾਮਪੁਰ ਦਾ ਜਿਹੜਾ ਮੁੱਖ ਸੇਵਾਦਾਰ ਹੈ ਨਾ, ਉਹਦੇ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ। ਤੇ ਉਹਨੇ ਹੀ ਸ਼ਾਇਦ ਦੱਸਿਆ ਸੀਗਾ, ਜਿਹਦੀ ਵੀਡੀਓ ਆਪਾਂ ਸਾਰਿਆਂ ਨੇ ਦੇਖੀ ਆ, ਉਹ ਵੀਡੀਓ ਦੇ ਵਿੱਚ ਦੱਸਦਾ ਕਿ ਪਹਿਲੀ ਵਾਰੀ ਮੈਂ ਜਦੋਂ ਇਹਨੂੰ ਦੇਖਿਆ, ਅਮਰਜੀਤ ਦੱਸਦਾ ਵੀ ਇਹ ਮੁੰਡਾ ਰੋਟੀਆਂ ਚੋਰੀ ਕਰਦਾ ਸੀਗਾ ਤੇ ਬੇਅਦਬੀ ਦੀ ਕੋਸ਼ਿਸ਼ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਹੀ ਉਹ ਨੌਜਵਾਨ ਨੂੰ ਫੜਿਆ ਗਿਆ ਸੀ। ਜਦੋਂ ਵੀਡੀਓ ਦੇ ਵਿੱਚ ਲੋਕ ਪੁੱਛਗਿੱਛ ਕਰ ਰਹੇ ਸੀਗੇ ਤਾਂ ਉਹ ਲੱਗਦਾ ਕਿ ਮਾਨਸਿਕ ਤੌਰ ਤੇ ਕਮਜ਼ੋਰ ਆ ਤੇ ਕੁਝ ਵੀ ਦੱਸਣ ਤੋਂ ਸਮਰਥ ਸੀਗਾ। ਤੇ ਅਮਰਜੀਤ ਇੱਕ ਵੀਡੀਓ ਦੇ ਵਿੱਚ ਖੁਦ ਵੀ ਕਹਿ ਗਿਆ ਕਿ ਬੇਅਦਬੀ ਨਹੀਂ ਹੋਈ, ਇੱਥੇ ਹੀ ਉਹ ਘਿਰਦਾ ਆ। ਤੇ ਹੁਣ ਚਰਨਜੀਤ ਚੰਨੀ ਵੀ ਕਹਿੰਦੇ ਜਾਂ ਜਿਹੜੇ ਉੱਥੇ ਆਮ ਲੋਕ ਆ ਵੀ ਅਮਰਜੀਤ ਨੇ ਜਾਂ ਭੀੜ ਨੇ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਲਿਆ ਤੇ ਨੌਜਵਾਨ ਦਾ ਕਤਲ ਕਰਤਾ। ਤਾਂ ਹੁਣ ਖੁਲਾਸਾ ਪੋਸਟਮਾਰਟਮ ਦੇ ਵਿੱਚ ਵੀ ਹੋਇਆ ਇਸ ਚੀਜ਼ ਦਾ। ਹੁਣ ਇਸੇ ਮਸਲੇ ਨੂੰ ਲੈ ਕੇ ਜਿਹੜਾ ਅਮਰਜੀਤ ਨੂੰ ਗ੍ਰਿਫਤਾਰ ਕਰ ਲਿਆ ਤੇ ਕਤਲ ਦਾ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਤੇ ਸੰਸਕਾਰ ਉਹਦਾ ਹੋ ਚੁੱਕਿਆ। ਹੁਣ ਸਵਾਲ ਇਹ ਹੈ ਕਿ ਇਨਸਾਫ ਕਦੋਂ ਤੇ ਕਿਹਨੂੰ ਮਿਲੂਗਾ। ਪਰ ਚਲੋ ਠੀਕ ਹੈ, ਅਸੀਂ ਇਸ ਗੱਲ ਤੇ ਸਾਨੂੰ ਸਹਿਮਤ ਹੋਣਾ ਪੈਣਾ ਕਿ ਭੀੜ ਨੇ ਕਤਲ ਕਰਤਾ, ਮਾੜਾ ਹੋਇਆ। ਪਰ ਜਿਹੜੀਆਂ ਬੇਅਦਬੀਆਂ ਹੋਈਆਂ, ਉਹ ਕੀ ਉਹ ਪੰਜਾਬ ਸਰਕਾਰ ਜਾਂ ਜਿਹੜੇ ਲੋਕ ਇਹ ਕਹਿੰਦੇ ਆ ਕਿ ਇਹ ਚੀਜ਼ਾਂ ਨਹੀਂ ਸੀ ਹੋਣੀਆਂ ਚਾਹੀਦੀਆਂ, ਕਿ ਇੱਕ ਵੀ ਮਸਲੇ ਦੇ ਵਿੱਚ ਇਨਸਾਫ ਮਿਲਿਆ? ਬੇਅਦਬੀਆਂ ਹੋਈਆਂ 2015 ਦੇ ਵਿੱਚ, ਬਹਿਬਲ ਕਲਾਂ ਗੋਲੀ ਕਾਂਡ ਵਾਪਰ ਗਿਆ, ਕੀ ਇਨਸਾਫ ਮਿਲਿਆ? ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਮਾਫ ਕਰਨਾ, ਇੱਥੇ ਬੇਅਦਬੀ ਹੋਈ, ਭੀੜ ਨੇ ਫੜ ਕੇ ਬੰਦਾ ਪੁਲਿਸ ਦੇ ਹਵਾਲੇ ਕਰਤਾ, ਕੀ ਇਨਸਾਫ ਮਿਲਿਆ? ਇੱਥੇ ਹਰਿਮੰਦਰ ਸਾਹਿਬ ਦੇ ਵਿੱਚ ਹੋਈ, ਕੀ ਹਲੇ ਤੱਕ ਪਤਾ ਲੱਗ ਸਕਿਆ ਸਾਡੇ ਮੁਲਕ ਦਾ ਇੰਟੈਲੀਜੈਂਸ ਜੋ ਏਜੰਸੀਆਂ ਨੇ ਕਿ ਬੰਦਾ ਕਿੱਥੋਂ ਸੀ, ਕਿਹਨੇ ਪਲਾਨ ਕੀਤਾ, ਕਿਉਂ ਮਾਰਿਆ ਗਿਆ, ਉਹਦੇ ਪਿੱਛੇ ਸਾਜ਼ਿਸ਼ ਕੀ ਸੀ? ਕੀ ਇਨਸਾਫ ਮਿਲਿਆ? ਨਹੀਂ ਮਿਲਿਆ। ਬੇਸ਼ੱਕ ਸਾਨੂੰ ਕਹਿਣਾ ਪਏਗਾ ਕਿ ਭੀੜ ਵੱਲੋਂ ਕਤਲ ਕਰਨਾ, ਮੌਬ ਲਿੰਚਿੰਗ ਗਲਤ ਆ, ਪਰ ਕੀ ਅਸੀਂ ਇਸੇ ਜ਼ੁਬਾਨ ਦੇ ਨਾਲ ਇਹ ਕਹਿ ਸਕਾਂਗੇ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਉਹ ਵੀ ਗਲਤ ਆ? ਬੇਅਦਬੀਆਂ ਕੀ ਰੁਕਣੀਆਂ ਨਹੀਂ ਸੀ ਚਾਹੀਦੀਆਂ? ਕਿ ਸਿੱਖਾਂ ਦੇ ਸੈਂਟੀਮੈਂਟ ਹਰਟ ਏਦਾਂ ਹੀ ਹੁੰਦੇ ਰਹਿਣਗੇ? ਕਿ ਸਿੱਖਾਂ ਦੇ ਸੈਂਟੀਮੈਂਟ ਹਰਟ ਕਰਕੇ ਜਿਹੜੀ ਇੱਕ ਬਹੁਤ ਵੱਡੀ ਵਸੋਂ ਆ ਪੰਜਾਬ ਦੇ ਵਿੱਚ, ਡੋਮੀਨੇਟਡ ਵਸੋਂ ਆ, ਉਹਨਾਂ ਨੂੰ ਵਿਲਨ ਬਣਾ ਕੇ ਪੇਸ਼ ਕਰਨਾ, ਕੀ ਇਹ ਨੈਰੇਟਿਵ ਗਲਤ ਨਹੀਂ ਹੈ? ਅਸੀਂ ਤਰਕ ਤਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਤਰਕ ਸਾਡਾ ਉੱਥੇ ਵਜ਼ਨਦਾਰ ਰੱਖਦੇ ਹਾਂ ਜਿੱਥੇ ਅਸੀਂ ਖਾਸ ਫਿਰਕੇ ਨੂੰ, ਖਾਸ ਕਰਕੇ ਸਿੱਖਾਂ ਨੂੰ ਟਾਰਗੇਟ ਕਰਨਾ ਹੋਵੇ। ਪਰ ਕਦੇ ਵੀ ਅਸੀਂ ਜਿਹੜੇ ਸਾਡੇ ਤਾਰਕਿਕ ਭੈਣ ਭਰਾ ਨੇ ਜਾਂ ਜਿਹੜੇ ਸਾਡੇ ਤਰਕ ਕਰਨ ਵਾਲੇ ਲੋਕ ਨੇ, ਸਟੇਟ ਦੇ ਲੋਕ ਨੇ, ਸਰਕਾਰੀ ਲੋਕ ਨੇ, ਜਾਂ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਯਾਰ ਇਹ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ, ਮੌਬ ਲਿੰਚਿੰਗ ਨਹੀਂ ਸੀ ਹੋਣੀ ਚਾਹੀਦੀ, ਅਸੀਂ ਵੀ ਕਹਿਣਾ ਨਹੀਂ ਸੀ ਹੋਣੀ ਚਾਹੀਦੀ, ਪਰ ਕੀ ਉਹਨਾਂ ਨੇ ਕਦੇ ਇਹ ਸੋਚ ਕੇ ਦੇਖਿਆ ਕਿ ਯਾਰ ਜਿਹੜੇ ਭਾਈਚਾਰੇ ਨਾਲ 6 ਸਾਲਾਂ ਤੋਂ ਲਗਾਤਾਰ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਔਰ ਇੱਕ ਵੀ ਮਸਲੇ 'ਚ ਇਨਸਾਫ ਨਹੀਂ ਹੋਊਗਾ, ਤਾਂ ਕੀ ਉਹ ਉਹਨਾਂ ਵਾਲੇ ਪਾਸੇ ਖੜ ਕੇ ਇਨਸਾਫ ਦੀ ਗੁਹਾਰ ਨਹੀਂ ਉਹ ਲਾ ਸਕਦੇ? ਸੋ ਇਹ ਚੀਜ਼ਾਂ ਨੇ। ਬੇਸ਼ੱਕ ਕਾਨੂੰਨੀ ਨੁਕਤੇ ਨਿਗਾਹ ਤੋਂ ਚਰਨਜੀਤ ਚੰਨੀ ਦਾ ਬਿਆਨ ਬਹੁਤ ਵੱਡਾ ਹੈ, ਪਰ ਚਰਨਜੀਤ ਚੰਨੀ ਮੁੱਖ ਮੰਤਰੀ ਨੇ। ਚਰਨਜੀਤ ਚੰਨੀ ਇਕੱਲੇ ਬਿਆਨ ਦੇ ਕੇ ਜਾਂ ਕਤਲ ਦਾ ਪਰਚਾ ਦਰਜ ਕਰਨ ਦੀ ਡਾਇਰੈਕਸ਼ਨ ਦੇ ਸਕਦੇ ਨੇ ਐਜ਼ ਏ ਸੀਐਮ, ਪਰ ਐਜ਼ ਏ ਲੋਕਾਂ ਦਾ ਲੋਕ ਨੁਮਾਇੰਦਾ ਹੋਣ ਦੇ ਨਾਤੇ ਉਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਇੱਕ ਖਾਸ ਭਾਈਚਾਰੇ, ਖਾਸ ਫਿਰਕੇ ਦੀਆਂ ਸੈਂਟੀਮੈਂਟ ਹਰਟ ਹੋ ਰਹੀਆਂ ਨੇ, ਉਹਦੇ ਪਿੱਛੇ ਕੋਈ ਤਾਂ ਤਾਕਤ ਹੋਊਗੀ, ਉਹਦੇ ਪਿੱਛੇ ਕੋਈ ਤਾਂ ਰੀਜ਼ਨ ਹੋਣਗੇ, ਕੋਈ ਤਾਂ ਸਾਜ਼ਿਸ਼ ਹੋਊਗੀ, ਉਹ ਕਦੋਂ ਬੇਨਕਾਬ ਕਰਨਗੇ? ਜੀ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਲੁਧਿਆਣਾ ਬੰਬ ਧਮਾਕੇ ਦੀ। ਕੇਂਦਰ ਦੀ ਮਦਦ ਮੰਗੀ ਚੰਨੀ ਨੇ। ਹਾਂਜੀ, ਬਿਲਕੁਲ ਕੇਂਦਰ ਦੀ ਮਦਦ ਇਹਨਾਂ ਨੇ ਮੰਗੀ ਹੈ। ਕਹਿੰਦੇ ਜਦੋਂ ਲੁਧਿਆਣੇ ਬੰਬ ਬਲਾਸਟ ਮਾਮਲੇ ਦੇ ਵਿੱਚ ਕੇਂਦਰ ਦੀ ਮਦਦ ਇਹਨਾਂ ਨੇ ਮੰਗੀ ਹੈ ਤੇ ਕਹਿੰਦੇ ਕਿ ਅਸੀਂ ਕੇਂਦਰੀ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਜਾਣਾਂਗੇ ਕਿ ਬੰਦਾ ਕੌਣ ਸੀ, ਕਿਵੇਂ ਸੀ। ਬੰਦੇ ਦੇ ਬਾਰੇ ਤਾਂ ਆਪਾਂ ਦੱਸ ਦਿੱਤਾ, ਹੁਣ ਜਿਹੜੀ ਜਾਂਚ ਕਰ ਰਹੀ ਆ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕੀ ਤੁਹਾਡਾ ਕੇਂਦਰ ਵਾਲੇ ਇਹਨਾਂ ਸਿਰ ਮੜ ਰਹੇ ਨੇ, ਇਹ ਉਹਨਾਂ ਦੀਆਂ ਸਟੇਟਮੈਂਟਾਂ ਨੂੰ ਸ਼ਾਇਦ ਡੀਕੋਡ ਕਰ ਨਹੀਂ ਰਹੇ। ਕੇਂਦਰ ਦੇ ਵਿੱਚ ਭਾਜਪਾ ਵਾਲੇ ਜਾਂ ਹੋਰ ਜਿਹੜੇ ਉਹਨਾਂ ਦੇ ਵੱਡੇ ਲੀਡਰ ਆ, ਉਹ ਇਹਨਾਂ ਸਿਰ ਮੜ ਰਹੇ ਨੇ ਕਿ ਅਲਰਟ ਸੀਗਾ ਪਰ ਇਹਨਾਂ ਨੇ ਉਹਦੇ ਤੇ ਗੌਰ ਨਹੀਂ ਕੀਤਾ। ਮਤਲਬ ਉਹ ਪਹਿਲੀ ਮਰਤਬਾ ਜਾਂ ਪਹਿਲੀ ਨਜ਼ਰ ਹੀ ਇਹਨਾਂ ਦੇ ਵਿੱਚ ਨੁਕਸ ਕੱਢ ਰਹੇ ਨੇ ਕਿ ਇਹਨਾਂ ਨੇ ਗੌਰ ਨਹੀਂ ਕੀਤਾ। ਚਲੋ ਖੈਰ, ਆਪਾਂ ਉਸ ਗੱਲ ਨੂੰ ਛੱਡ ਦਿੰਦੇ ਹਾਂ। ਪਰ ਇੱਕ ਪਾਸੇ ਤੁਸੀਂ ਫੈਡਰਲਿਜ਼ਮ ਦੇ ਦੁਹਾਈ ਪਾਉਣੇ ਆ, ਤੁਸੀਂ ਕਹਿਣਾ ਕਿ ਜੀ
ਸਰਕਾਰ ਨੇ ਸ਼ਕਤੀਆਂ ਦਾ ਕੇਂਦਰੀਕਰਨ ਕਰਤਾ, ਟੈਕਸ ਵੀ ਆਪਦੇ ਕੋਲੇ ਲੈ ਗਈ ਸਰਕਾਰ, ਫਲਾਹ ਪਾਵਰਾਂ ਵੀ ਆਪਦੇ ਕੋਲੇ ਲੈ ਗਈ, BSF ਚੜ੍ਹ ਕੇ ਆ ਗਈ, ਅਸੀਂ ਉਹ ਕਰਤਾ। ਦੂਜੇ ਪਾਸੇ ਤੁਸੀਂ ਆਪ ਹੀ ਉਹਨਾਂ ਕੋਲੇ ਜਾ ਕੇ ਕਹਿੰਦੇ ਹੋ ਕਿ ਸਾਡੀ ਮਦਦ ਕਰੋ। ਇਹ ਤਾਂ ਫਿਰ ਦੋਹਰਾ ਮਾਪਦੰਡ ਹੋ ਗਿਆ ਨਾ। ਇੱਕ ਪਾਸੇ ਕਹਿੰਦੇ ਹੋ ਕਿ ਸਟੇਟਾਂ ਨੂੰ ਪਾਵਰ ਦਿਓ, ਦੂਜੇ ਪਾਸੇ ਕਹਿੰਦੇ ਕਿ ਜੀ ਨਹੀਂ, ਸਾਡੇ ਤੋਂ ਤਾਂ ਜਾਂਚ ਨਹੀਂ ਹੋਣੀ, ਤੁਸੀਂ ਇੱਥੇ ਆ ਜਾਓ। ਸੋ ਇਹ ਬਿਲਕੁਲ ਗਲਤ ਗੱਲ ਹੈ। ਚਰਨਜੀਤ ਚੰਨੀ ਨੂੰ ਆਪਦੀਆਂ ਫੋਰਸਿਸ ਦੇ ਉੱਤੇ, ਆਪਦੀਆਂ ਏਜੰਸੀਆਂ ਉੱਤੇ ਉਹਨਾਂ ਨੂੰ ਭਰੋਸਾ ਦੇਣਾ ਚਾਹੀਦਾ ਹੈ, ਜਾਂ ਉਹਨਾਂ ਦੀ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨ ਦੇ ਜੋ ਡਿਫਰੈਂਟ ਪਹਿਲੂ ਨੇ ਉਹਨਾਂ ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ। ਅੱਜ ਆਪ ਜਾਂਚ ਮੰਗ ਰਹੇ ਨੇ, ਕੱਲ ਨੂੰ ਆ ਕੇ ਉਹ ਆਪੇ ਇੱਥੇ ਜੇ ਕੋਈ ਨਾਰਾ ਬਣਾ ਕਰੇ, ਕੋਈ ਵੱਡੀ ਅਣਸੁਖਾਵੀ ਘਟਨਾ ਵਾਪਰਦੀ ਹੈ, ਕੱਲ ਨੂੰ ਕੇਂਦਰੀ ਏਜੰਸੀਆਂ ਆਪੇ ਇੱਥੇ ਆ ਕੇ ਜਾਂਚ ਕਰਨ ਲੱਗ ਪਈਆਂ, ਆਪੇ ਪੰਜਾਬ ਦੇ ਬੰਦੇ ਫੜਨ ਲੱਗ ਪਈਆਂ, ਅਣਪਛਾਤਿਆਂ ਦੇ ਪਰਚੇ ਦਰਜ ਕਰਨ ਲੱਗ ਪਈਆਂ, ਮੁੜ ਕੇ ਮੁੰਡਿਆਂ ਨੂੰ ਤੰਗ ਕਰਨ ਲੱਗ ਪਈਆਂ, ਫਿਰ ਇਹ ਦਹਾਈ ਪਾਉਣਗੇ ਕਿ ਜੀ ਇਹਨਾਂ ਨੇ ਸਾਡਾ ਐਂ ਕਰਤਾ, ਕੇਂਦਰ ਹੁਣ ਹੱਦੋਂ ਜ਼ਿਆਦਾ ਪਾਵਰਾਂ ਦਿਖਾਉਂਦਾ। ਅਸਲ ਦੇ ਵਿੱਚ ਇਹ ਦਾਇਰਾ ਮੋਕਲਾ ਕਰ ਰਹੇ ਨੇ, ਇਹ ਨਹੀਂ ਹੋਣਾ ਚਾਹੀਦਾ। ਸਟੇਟ ਦੀਆਂ ਪਾਵਰਾਂ ਨੇ, ਸਟੇਟ ਕੋਲੇ ਸਾਰਾ ਕੁਝ ਆ, ਸਟੇਟ ਨੂੰ ਆਪਦੇ ਪੱਧਰ ਤੇ ਚੀਜ਼ਾਂ ਹੱਲ ਕਰਨੀਆਂ ਚਾਹੀਦੀਆਂ ਨੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਜਦੋਂ ਬਹਿਬਲ ਕਲਾਂ ਗੋਲੀकांड ਵਾਪਰਿਆ, ਇਹ ਅਕਾਲੀ ਕਹਿੰਦੇ ਕਿ ਜੀ ਅਸੀਂ ਜਾਂਚ ਆਪ ਕਰਾਂਗੇ, ਲੋਕ ਕਹਿੰਦੇ ਨਹੀਂ, ਜਾਂਚ ਕੇਂਦਰੀ ਏਜੰਸੀਆਂ ਤੋਂ ਹੋਣੀ ਚਾਹੀਦੀ। ਇਹਨਾਂ ਨੇ ਜਾਂਚ ਚੱਕ ਕੇ CBI ਨੂੰ ਦੇ ਫੜਾਤੀ। ਫਿਰ ਜਦੋਂ ਕੈਪਟਨ ਦੀ ਸਰਕਾਰ ਆਈ, ਫਿਰ ਜਾਂ CBI ਤੋਂ ਲੈਣ ਪਿੱਛੇ ਇਹਨਾਂ ਨੂੰ ਕਾਨੂੰਨੀ ਪਚੜੇ ਦਾ ਸਾਹਮਣਾ ਕਰਨਾ ਪਿਆ। ਸੋ ਮਤਲਬ ਕਮਾਲ ਦੀ ਗੱਲ ਹੈ ਕਿ ਸਟੇਟ ਲੈਵਲ ਤੇ ਕੋਈ ਐਸਾ ਢਾਂਚਾ ਬਿਲਡ ਹੀ ਨਹੀਂ ਹੋ ਸਕਿਆ ਹਾਲੇ ਤੱਕ, ਜਿਸ ਢਾਂਚੇ ਦੇ ਵਿੱਚ ਲੋਕ ਵਿਸ਼ਵਾਸ ਵੀ ਹੋਵੇ, ਜਿਸ ਢਾਂਚੇ ਦੇ ਵਿੱਚ ਸਟੇਟ ਵਿਸ਼ਵਾਸ ਯਾਨੀ ਕਿ ਹਕੂਮਤ ਵਿਸ਼ਵਾਸ ਵੀ ਹੋਵੇ। ਜੀ। ਜੀ, ਅੱਗੇ ਗੱਲ ਕਰਦੇ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਮੋਹਾਲੀ ਅਦਾਲਤ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਹਾਂਜੀ, ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ ਤੇ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ। ਹੁਣ ਮਜੀਠੀਆ ਦੀ ਜਿਹੜੀ ਅਗਾਊਂ ਜ਼ਮਾਨਤ ਅਰਜ਼ੀ ਇਹਨਾਂ ਨੇ ਮੰਗੀ ਸੀਗੀ, ਉਹ ਰੱਦ ਕਰ ਦਿੱਤੀ ਹੈ ਮੋਹਾਲੀ ਅਦਾਲਤ ਨੇ। ਅਸਲ ਦੇ ਵਿੱਚ ਬਚਾਅ ਪੱਖ ਦਾ ਵਕੀਲ ਸੀ DS ਸੋਪਤੀ, ਉਹਨੇ ਇਸ ਗੱਲ ਦੀ ਹੁਣ ਪੁਸ਼ਟੀ ਵੀ ਕਰ ਦਿੱਤੀ ਹੈ। ਤੇ ਜਦੋਂ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਲੁੱਕ-ਆਊਟ ਨੋਟਿਸ ਜਾਰੀ ਹੋਇਆ, ਤਾਂ ਉਸ ਤੋਂ ਬਾਅਦ ਫਿਰ ਮਜੀਠੀਆ ਨੇ ਮੋਹਾਲੀ ਅਦਾਲਤ ਦਾ ਬੂਹਾ ਖੜਕਾਇਆ ਸੀਗਾ। ਪੰਜਾਬ ਸਰਕਾਰ ਦਾ ਵਕੀਲ ਸੀਗਾ ਉੱਥੇ ਸੰਜੀਵ ਬਤਰਾ, ਤੇ DSP ਰਾਹੀਂ ਅਦਾਲਤ ਦੇ ਵਿੱਚ ਡਰੱਗ ਕੇਸ ਪੇਸ਼ ਕੀਤਾ ਸੀ। ਦੱਸਦੇ ਆ ਕਿ ਜ਼ਿਰਾ ਬਹੁਤ ਤਕੜੀ ਹੋਈ ਹੈ, ਜ਼ਿਰਾ ਇੰਨੀ ਕੁ ਤਕੜੀ ਹੋਈ ਹੈ ਕਿ ਅਦਾਲਤ ਨੂੰ ਇਹ ਗੱਲ ਕਹਿਣੀ ਪਈ ਕਿ ਬਈ ਨਹੀਂ, ਹੁਣ ਜਿਹੜੀ ਅਗਾਊਂ ਜ਼ਮਾਨਤ ਦੀ ਅਰਜ਼ੀ ਆ ਉਹ ਸਿਰੇ ਤੋਂ ਹੀ ਖਾਰਜ ਕਰਨੀ ਪਊਗੀ। ਹੁਣ ਦੇਖੋ, ਉਹਨਾਂ ਦੇ ਵਕੀਲ ਨੇ ਜਿਹੜੇ ਬਤਰਾ ਸਾਹਿਬ ਨੇ, ਉਹਨਾਂ ਨੇ ਦੱਸ ਦਿੱਤਾ ਕਿ ਅਸੀਂ ਹੁਣ ਜਾਵਾਂਗੇ, ਸੋਪਤੀ ਨੇ ਜਿਹੜੇ DS ਸੋਪਤੀ ਹੈ, ਉਹ ਕਹਿੰਦੇ ਅਸੀਂ ਜਾਵਾਂਗੇ ਹਾਈ ਕੋਰਟ। ਤਾਂ ਸਵਾਲ ਵੱਡਾ ਪਹਿਲੇ ਦਿਨ ਤੋਂ ਲੋਕ ਜਿਹੜੇ ਕਾਨੂੰਨੀ ਮਾਹਰ ਨੇ ਉਹ ਇਹੀ ਚੁੱਕ ਰਹੇ ਨੇ ਕਿ ਕੀ ਪੰਜਾਬ ਸਰਕਾਰ ਦਾ ਅਮਲਾ, ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਕਾਨੂੰਨੀ ਨੁਕਤੇ ਨਿਗਾਹ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬਚਾ ਸਕਣਗੇ? ਕਿਉਂਕਿ ਪੰਜਾਬ ਸਰਕਾਰ ਦਾ ਇੱਕ ਟਰੈਕ ਰਿਕਾਰਡ ਰਿਹਾ ਬਹੁਤ ਮਾੜਾ। ਉਹ ਜਿਵੇਂ ਹੁਣ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ SIT ਵਾਲੀ ਜਾਂਚ ਸੀਗੀ, ਉਹ ਡਿੱਗੀ ਮੁੱਦੇ ਨੂੰ, ਸਰਕਾਰ ਦੀ ਬੜੀ ਨਮੋਸ਼ੀ ਹੋਈ। ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਚਲੇ ਗਏ, ਉਹ ਅਕਾਲੀਆਂ ਨੂੰ ਬਹੁਤ ਵੱਡਾ ਮੌਕਾ ਮਿਲਿਆ ਕਿ ਦੇਖੋ ਜੀ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਇਹ ਸਿਆਸੀ ਕਾਰਨ ਹੈ, ਸਾਡੇ ਤੇ ਸਿਆਸੀ ਪੋਲੀਟੀਕਲ ਵੈਂਡੇਟਾ ਹੈ, ਸਿਆਸੀ ਬਦਲਾਖੋਰੀ ਹੈ। ਇਸੇ ਤਰ੍ਹਾਂ ਜੇਕਰ ਹੁਣ ਇਹ ਚੀਜ਼ਾਂ ਹੋ ਜਾਂਦੀਆਂ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ, ਤਾਂ ਬਹੁਤ ਵੱਡੇ ਇੱਕ ਬੈਕਫਾਇਰ ਦਾ ਸ਼ਿਕਾਰ ਹੋ ਸਕਦੀ ਸੀ ਪੰਜਾਬ ਸਰਕਾਰ ਤੇ ਕਾਂਗਰਸ, ਬਹੁਤ ਵੱਡੇ ਬੈਕਫਾਇਰ ਦਾ ਸ਼ਿਕਾਰ ਹੋ ਸਕਦੀ ਸੀ। ਸੋ ਇਸ ਕਰਕੇ ਹੁਣ ਮੋਹਾਲੀ ਦੀ ਅਦਾਲਤ ਚੋਂ ਤਾਂ ਬਚ ਗਏ, ਇਹਨਾਂ ਨੇ ਜ਼ਿਰਾ ਕੀਤੀ ਹੈ। ਹੁਣ ਦੇਖਣਾ ਇਹ ਹੋਏਗਾ ਕਿ ਕੀ ਹਾਈ ਕੋਰਟ ਦੇ ਵਿੱਚ ਵੀ ਇਸੇ ਜ਼ਿਰਾ ਨੂੰ ਸਟੈਂਡ ਕਰ ਪਾਉਂਦੇ ਨੇ, ਕਿ ਹਾਈ ਕੋਰਟ ਦੇ ਵਿੱਚ ਉੱਥੇ ਜਾ ਕੇ ਪੰਜਾਬ ਸਰਕਾਰ ਉਹ ਗਰਾਊਂਡ ਪੇਸ਼ ਕਰ ਪਾਉਂਦੀ ਹੈ ਜਿਨ੍ਹਾਂ ਗਰਾਊਂਡਸ ਦੇ ਆਧਾਰ ਤੇ ਇਹਨਾਂ ਨੇ ਮਾਮਲਾ ਤਿਆਰ ਕੀਤਾ, ਜਾਂ ਜਿਨ੍ਹਾਂ ਗਰਾਊਂਡਸ ਦੇ ਆਧਾਰ ਤੇ ਇਹਨਾਂ ਨੇ ਇਸ ਕੋਰਟ ਤੋਂ ਜ਼ਮਾਨਤ ਅਰਜ਼ੀ ਖਾਰਜ ਕਰਵਾਈ ਹੈ। ਸੋ ਇਹ ਬਹੁਤ ਵੱਡੀ ਚੀਜ਼ ਆ। ਜੇਕਰ ਇਸ ਚੀਜ਼ ਦੇ ਵਿੱਚ ਕਾਮਯਾਬ ਹੋਗੀ ਤਾਂ ਕਾਂਗਰਸ ਬਿਨਾਂ ਸ਼ੱਕ ਇਸ ਮਾਮਲੇ ਨੂੰ ਪੋਲੀਟੀਕਲੀ ਪੂਰਾ ਕੈਸ਼ ਕਰੇਗੀ ਔਰ ਅਕਾਲੀ ਦਲ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵੱਧ ਜਾਣਗੀਆਂ। ਜੀ। ਜੀ, ਜਾਂਦੇ ਜਾਂਦੇ ਗੱਲ ਕਰ ਲਈਏ ਕਿਸਾਨ ਜਥੇਬੰਦੀਆਂ ਦੀ। ਇਹ ਵੀ ਚਰਚਾ ਚੱਲ ਰਹੀ ਹੈ ਵੀ ਸ਼ਾਇਦ ਐਲਾਨ ਕਰ ਦੇਣ ਕਿ ਇਹ ਇਲੈਕਸ਼ਨਾਂ ਲੜਨਗੇ। ਹਾਂਜੀ, ਬਿਲਕੁਲ। ਇਹ ਨਾ ਅਸਲ ਦੇ ਵਿੱਚ ਹੋਇਆ ਕਿ ਵੀ ਇੱਥੇ ਨਾ ਹੁਣ ਪਿੱਛੇ ਕੁਝ ਸਮੇਂ ਤੋਂ ਇੱਕ ਵਰਡ ਬੜਾ ਡਿਵੈਲਪ ਹੋ ਗਿਆ। ਉਹ ਸ਼ਬਦ ਹੈ ਸੂਤਰਾਂ ਦੇ ਹਵਾਲੇ ਨਾਲ। ਸੂਤਰ ਇਹ ਗੱਲ ਦੱਸਦੇ ਨੇ, ਮਤਲਬ ਲੋਕ ਕਈ ਖਬਰਾਂ ਲੰਘ ਜਾਂਦੀਆਂ ਨੇ, ਲੋਕ ਕਹਿੰਦੇ ਭਾਈ ਸੂਤਰ ਤਾਂ ਝੂਠੇ ਪੈ ਗਏ। ਸੋ ਹੁਣ ਚਰਚਾਵਾਂ ਨੇ, ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਇਸ ਤੋਂ ਘੰਟਾ ਕੁ ਪਹਿਲਾਂ, 2 ਘੰਟੇ ਪਹਿਲਾਂ, ਜਦੋਂ ਆਪਾਂ ਕੁਝ ਕੁ ਵੈਬਸਾਈਟਾਂ ਚੈੱਕ ਕੀਤੀਆਂ, ਤਾਂ ਉਦੋਂ ਚਰਚਾਵਾਂ ਇਹ ਨੇ ਕਿ
ਕੱਲ ਨੂੰ ਸ਼ਾਇਦ ਐਲਾਨ ਹੋ ਸਕੇ ਕਿ ਕਿਸਾਨ ਚੋਣਾਂ ਲੜਨਗੇ। ਪਰ ਇਸ ਮਸਲੇ ਤੇ ਕਿਸਾਨ ਧਿਰਾਂ ਦੋ ਫਾੜ ਨੇ। ਉਗਰਾਹਾਂ ਸਾਹਿਬ ਦੀ ਜਥੇਬੰਦੀ ਜਾਂ ਉਹਨਾਂ ਦੇ ਨਾਲ ਇਤਫਾਕ, ਉਹਨਾਂ ਦੇ ਨਾਲ ਰਾਏ ਰੱਖਣ ਵਾਲੀਆਂ ਜਥੇਬੰਦੀਆਂ ਜਿਹੜੀਆਂ ਉਹ ਕਹਿੰਦੀਆਂ ਕਿ ਅਸੀਂ ਚੋਣਾਂ ਨਹੀਂ ਲੜਾਂਗੇ। ਦੂਜੇ ਪਾਸੇ ਜਿਹੜੇ ਰਾਜੇਵਾਲ ਸਾਹਿਬ ਨੇ ਜਾਂ ਡੱਲੇਵਾਲ ਸਾਹਿਬ ਨੇ, ਉਹਨਾਂ ਦੀ ਆਪਸੀ ਸ਼ਬਦੀ ਜੰਗ ਵੀ ਪਿਛਲੇ ਦਿਨੀ ਚਰਚਾ ਦੇ ਵਿੱਚ ਰਹੀ ਔਰ ਉਹਨਾਂ ਦੇ ਬਾਰੇ ਚਰਚਾਵਾਂ ਚੱਲੀਆਂ ਕਿ ਲੜ ਸਕਦੇ ਨੇ ਚੋਣਾਂ। ਪੰਜਾਬ ਦੇ ਬਹੁਤ ਬੁੱਧੀਜੀਵੀ ਜਾਂ ਬਹੁਤ ਜਿਹੜੇ ਸੰਘਰਸ਼ੀ ਲੋਕ ਨੇ ਉਹ ਇਸ ਗੱਲ ਨੂੰ ਦਾਅਵਾ ਕਰਦੇ ਨੇ, ਸ਼ਾਦੀ ਭਰਦੇ ਨੇ ਕਿ ਚੋਣਾਂ ਲੜਨੀਆਂ ਚਾਹੀਦੀਆਂ ਨੇ। ਸੋ ਕੱਲ ਹੋ ਸਕਦਾ, ਇਹ ਕਨਫਰਮੇਸ਼ਨ ਕਰਨੀ ਬੜੀ ਔਖੀ ਹੈ ਇੰਨੀ ਜਲਦੀ, ਕਿ ਕੱਲ ਚੋਣਾਂ ਨੂੰ ਲੈ ਕੇ ਕੋਈ ਐਲਾਨ ਹੋ ਜੇ। ਪਰ ਅਸਲ ਦੇ ਵਿੱਚ ਜਿਹੜੀ ਰਾਏ ਆ, ਬਹੁ ਗਿਣਤੀ ਲੋਕਾਂ ਦੀ ਰਾਏ ਆ, ਉਹ ਇਹ ਹੈ ਕਿ ਜੇਕਰ ਕਿਸਾਨ ਚੋਣਾਂ ਲੜਨ ਚਲੇ ਗਏ ਤਾਂ ਇਹ ਉਹ ਸਿਸਟਮ ਦਾ ਹਿੱਸਾ ਬਣ ਜਾਣਗੇ ਜਿਹੜਾ ਸਿਸਟਮ ਨੂੰ ਡਾਵਾਡੋਲ ਕੀਤਾ ਹੋਇਆ। ਮਤਲਬ ਇਹ ਪੋਲੀਟੀਕਲ ਧਿਰਾਂ ਦਾ ਹਿੱਸਾ ਬਣ ਜਾਣਗੇ। ਪਰ ਬਜਾਏ ਇਸ ਦੇ ਉਹਨਾਂ ਦਾ ਹਿੱਸਾ ਬਣਨ ਦੀ ਬਜਾਏ ਇਹਨਾਂ ਨੂੰ ਐਜ਼ ਏ ਪ੍ਰੈਸ਼ਰ ਗਰੁੱਪ ਕੰਮ ਕਰਨਾ ਚਾਹੀਦਾ ਹੈ। ਇਹਨਾਂ ਨੂੰ ਆਪਣੀਆਂ ਮੰਗਾਂ ਮਨਵਾਉਣੀਆਂ ਚਾਹੀਦੀਆਂ, ਸਰਕਾਰਾਂ ਨੂੰ ਮਜਬੂਰ ਕਰਨਾ ਚਾਹੀਦਾ ਹੈ। ਕਿਸਾਨ ਮਜ਼ਦੂਰ ਪੱਖੀ ਨੀਤੀਆਂ ਸਰਕਾਰ ਦੇ ਵਿੱਚ ਹਾਵੀ ਰਹਿਣ, ਡਿਸਕੋਰਸ ਦਾ ਹਿੱਸਾ ਹੋਣ, ਪਾਲਿਸੀਜ਼ ਦੇ ਵਿੱਚ ਉਹਨਾਂ ਨੂੰ ਇੱਕ ਤਰੀਕੇ ਨਾਲ ਦਰਕਿਨਾਰ ਨਾ ਕੀਤਾ ਜਾਏ। ਇਹਨਾਂ ਚੀਜ਼ਾਂ ਤੇ ਜ਼ੋਰ ਦੇਣਾ ਚਾਹੀਦਾ ਹੈ। ਤਾਂ ਜਿਹੜੀ ਵੱਡੀ ਰਾਏ ਉਹ ਇਹ ਆ। ਪਰ ਜਿਹੜੇ ਤੁਹਾਨੂੰ ਪਤਾ ਜਦੋਂ ਲਹਿਰ ਚੱਲਦੀ ਹੈ ਤਾਂ ਬਹੁਤੇ ਲੋਕ ਇਹ ਹੁੰਦੇ ਆ ਕਿ ਇਹਨੂੰ ਕੈਸ਼ ਕੀਤਾ ਜਾਏ, ਲਹਿਰ ਨੂੰ ਕੈਸ਼ ਕੀਤਾ ਜਾਏ। ਉਹਨਾਂ ਲੋਕਾਂ ਦੇ ਵਿੱਚ ਬਹੁ ਗਿਣਤੀ ਲੋਕ ਇਸ ਗੱਲ ਦੇ ਵਿੱਚ, ਇਸ ਮਤ ਦੇ ਵਿੱਚ ਵਿਸ਼ਵਾਸ ਰੱਖਦੇ ਆ ਕਿ ਚੋਣਾਂ ਲੜੀਆਂ ਜਾਣ। ਸੋ ਉਮੀਦ ਕਰਦੇ ਹਾਂ ਕਿ ਸਾਰੀਆਂ ਰਾਇਆਂ ਨੂੰ ਇਤਫਾਕ ਦੇ ਵਿੱਚ ਲੈ ਕੇ, ਸਾਰੀਆਂ ਜੋ ਸੁਜੈਸ਼ਨ ਹੋਣਗੇ ਉਹਨਾਂ ਨੂੰ ਇੱਕ ਐਸੇ ਮਧਾਣੀ ਦੇ ਵਿੱਚ ਜਾਂ ਐਸੇ ਰਿੜਕਣੇ ਦੇ ਵਿੱਚ ਘੋਟ ਕੇ ਕਿ ਬਈ ਇਹਦਾ ਤੱਤ ਕੀ ਨਿਕਲਦਾ ਤੇ ਇੱਕ ਸੁਹਿਰਦ ਫੈਸਲਾ ਲੈ ਸਕਦੀਆਂ ਸਾਡੀਆਂ ਜਥੇਬੰਦੀਆਂ। ਔਰ ਜੇਕਰ ਡੈਮੋਕ੍ਰੇਸੀ ਦੇ ਵਿੱਚ ਪ੍ਰੈਸ਼ਰ ਗਰੁੱਪ ਬੜੇ ਅਹਿਮ ਨੇ, ਜੇਕਰ ਤੁਸੀਂ ਪ੍ਰੈਸ਼ਰ ਗਰੁੱਪ ਦੀ ਬਣਾਏ ਬਜਾਏ ਤੁਸੀਂ ਉਸ ਧਿਰ ਦੇ ਵਿੱਚ ਜਾਂਦੇ ਹੋ ਕਿ ਬਈ ਅਸੀਂ ਤਾਂ ਚੋਣਾਂ ਲੜਾਂਗੇ, ਤਾਂ ਤੁਸੀਂ ਫਿਰ ਜਿਹੜੀਆਂ ਰਵਾਇਤੀ ਧਿਰਾਂ ਜਿਹੜੀਆਂ ਚਾਹੁੰਦੀਆਂ ਕਿ ਵੋਟ ਬੈਂਕ ਖਿੰਡੇ ਪੁੰਡੇ, ਵੋਟ ਬੈਂਕ ਵੰਡਿਆ ਜਾਵੇ, ਖਾਸ ਕਰਕੇ ਇੱਕ ਧਿਰ ਤਾਂ ਐਸੀ ਹੈ ਜਿਹੜੀ ਚਾਹੁੰਦੀ ਹੈ ਕਿ ਹਿੰਦੂਆਂ ਦੀ ਵੋਟ ਇੱਕ ਪਾਸੇ ਰਹੇ, ਜਿਹੜੀ ਕਿਸਾਨਾਂ ਦੀ ਵੋਟ ਆ, ਜਿਹੜੀ ਦਲਿਤ ਭਾਈਚਾਰੇ ਦੀ ਵੋਟ ਆ, ਜਾਂ ਜਿਹੜੀ ਮਜ਼ਦੂਰਾਂ ਦੀ ਵੋਟ ਹੈ, ਉਹਨੂੰ ਕੈਪਟਨ ਵੀ ਖੋਰਾ ਲਾਵੇ, ਉਹਨੂੰ ਝੜੂਨੀ ਵੀ ਖੋਰਾ ਲਾਵੇ, ਉਹਨੂੰ ਕਿਸਾਨ ਧਿਰਾਂ ਵੀ ਖੋਰਾ ਲਾਉਣ। ਉਸੇ ਵੋਟ ਬੈਂਕ ਦੇ ਵਿੱਚ ਕਾਂਗਰਸ ਰਵੇ, ਉਸੇ ਵੋਟ ਬੈਂਕ ਦੇ ਵਿੱਚ ਜਿਹੜੀ ਅਕਾਲੀ ਦਲ ਰਵੇ, ਉਸੇ ਵੋਟ ਬੈਂਕ ਦੇ ਵਿੱਚ ਆਮ ਆਦਮੀ ਪਾਰਟੀ ਰਵੇ। ਯਾਨੀ ਕਿ ਇੱਕ 30-32% ਵੋਟ ਬੈਂਕ ਪੱਕਾ ਹੋ ਜੇ, ਪੋਲਰਾਈਜੇਸ਼ਨ ਹੋ ਜੇ, ਕਤਾਰਬੰਦੀ ਹੋ ਜੇ, ਗੋਲਬੰਦੀ ਹੋ ਜੇ। ਦੂਜਾ ਜਿਹੜਾ 60-70% ਵੋਟ ਬੈਂਕ ਆ ਉਹਦੇ ਵਿੱਚ 10-12 ਧਿਰਾਂ ਹੋਣ ਤੇ ਉਹਨਾਂ ਦੇ ਵਿੱਚ ਉਹ ਡਿਵਾਈਡ ਹੋ ਜੇ। ਇਹਦਾ ਲਾਹਾ ਫਿਰ ਤੁਹਾਨੂੰ ਪਤਾ ਹੀ ਹੈ ਗੋਲਬੰਦੀ ਕਰਨ ਵਾਲਿਆਂ ਨੂੰ ਮਿਲਦਾ, ਤੇ ਗੋਲਬੰਦੀ ਕਰਨ ਦੇ ਵਿੱਚ ਮਾਹਰ ਕੌਣ ਆ ਇਹ ਦੱਸਣ ਦੀ ਲੋੜ ਨਹੀਂ ਹੈ। ਜੀ ਬਿਲਕੁਲ ਜੀ, ਬਹੁਤੇ ਇਸੇ ਤਾਕ ਵਿੱਚ ਰਹਿੰਦੇ ਆ ਕਿ ਇਸ ਤਰ੍ਹਾਂ ਹੋ ਜਾਏ। ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ। ਜੀ ਸ਼ੁਕਰੀਆ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਸਨ ਪ੍ਰਵੀਨ ਜੀ ਜੋ ਦੱਸਦੇ ਨੇ ਪੰਜਾਬ ਦੇ ਵਿੱਚ ਇਸ ਵੇਲੇ ਕੀ ਕੁਛ ਹੋ ਰਿਹਾ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।